ਮੁਸੀਬਤ ਵੱਖਰੀ ਕਿਤੇ ਪੱਥਰ ਨਹੀਂ ਲਵਾ ਸਕਦੇ ਮਿੱਟੀ ਦੇ ਵਿੱਚ ਪਿੰਡ 'ਚ ਵਿਆਹ ਦਿੱਤਾ ਮੈਨੂੰ ਪਾਓ ਮੇਤੇ ਮਿੱਟੀ ਲੱਗ ਉਹ ਜਿਉਂਦੇ ਦਾ ਪਾ ਦੇ ਮਿੱਟੀ ਮੇਤੇ ਅੱਗੇ ਤੁਹਾਡੇ ਤੇ ਕੀ ਚੱਦਰਾਂ ਚੜਨ ਡਈਆਂ ਨੇ ਹਾਏ ਪਾਓ ਖੇ ਮੇਤੇ ਬੋਲੀ ਜਾਂਦਾ ਚੁੱਪ ਹੀ ਨਹੀਂ ਕਰਦਾ ਸਿਰ ਖਾ ਲਿਆ ਇਸ ਬਾਬੇ ਨੇ ਮੇਰਾ ਨਾ ਕੰਮ ਕਰਨ ਦਿੰਦਾ ਨਾ ਹੋਰ ਕਿਹੜੇ ਖਾਨਦਾਨ ਚੋਂ ਲਿਆਇਆ ਮੈਂ ਉਹ ਕਿੱਥੋਂ ਲਿਆਇਆ ਮੇਰੇ ਮੁਕੱਦਰ ਮਾੜੇ ਓ ਕਿੱਥੋਂ ਲੈ ਕੇ ਆਏ ਸੀ ਨਾ ਲੈ ਕੇ ਆਂਦੇ ਤੁਹਾਨੂੰ ਕਿਹਾ ਸੀ ਕਿਸੇ ਨੇ ਉਹਨੂੰ ਜਗਾ ਮੁੰਡੇ ਨੂੰ ਉਹਨੂੰ ਜਗਾਵਾਂ ਉਹਨੂੰ ਜਗਾ ਚਾਰ ਡੱਬੀਆਂ ਕੱਟ ਦਿੰਦੀਆਂ ਪੀ ਕੇ ਸੁੱਤਾ ਸਾਰੀ ਰਾਤ ਕਮਰੇ ਚੋਂ ਇਦਾਂ ਧੂਆਂ ਆਉਂਦਾ ਜਿਵੇਂ ਭੱਠਾ ਲੱਗਾ ਤੇ ਤੁਸੀਂ ਵੀ ਤੇ ਸਾਰਾ ਦਿਨ ਹੁੱਕਾ ਪੀਂਦੇ ਹੋ ਜਾਓ ਠਾਓ ਜਾ ਕੇ ਆਪਣੇ ਪੁੱਤਰ ਨੂੰ ਉਹਨੂੰ ਨਾ ਕਹੋ ਜਗਾ ਇਹਨੂੰ ਬਾਹਰ ਨਿਕਲੋ ਤੋਬਾ ਉਹ ਨਿਕਲ ਬਾਹਰ ਅੱਲਾ ਹੀ ਮਾਫੀ ਦੇਵੇ ਕਿਤੇ ਉਹ ਤੇਰੀ ਜਨਾਨੀ ਮੇਰੀ ਜਾਨ ਲੈ ਲੂ ਨਿਕਲ ਬਾਹਰ ਤੁਸੀਂ ਖੱਪ ਪਾਈ ਮਹੱਲੇ 'ਚ ਮੇਰੀ ਬੇਇੱਜ਼ਤੀ ਕਰਵਾਣੀ ਤੁਸੀਂ ਕਿਸੇ ਨੇ ਕਹਿਣਾ ਪਤਾ ਨਹੀਂ ਸਹੁਰੇ ਨੂੰ ਪੁੱਛਦੀ ਨਹੀਂ ਹੈਗੀ ਆ ਜਿੰਨੀ ਮਿਹਨਤ ਇੱਥੇ ਝਾੜੂ ਮਾਰਨ ਤੇ ਕਰਦੀਆਂ ਕੁੜੀਏ ਓਏ ਉਨੀ ਹਾਂਡੀ ਤੇ ਟਾਈਮ ਲਾ ਕੁਛ ਹੈ ਬਣਾ ਕੇ ਦੇ ਮੈਨੂੰ ਤੁਹਾਨੂੰ ਕੁਝ ਮਿਲਦਾ ਨਹੀਂ ਖਾਣ ਵਾਸਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਾ ਸੱਸਾਂ ਕਰਦੀਆਂ ਨੇ ਜਿਸ ਤਰ੍ਹਾਂ ਦੀਆਂ ਤੁਸੀਂ ਕਰਦੇ ਹੋ ਅਸੀਂ ਤੇ ਤਾਂ ਵਿਆਹ ਕੀਤਾ ਵੀ ਇੱਥੇ ਸਾਸੀ ਨਹੀਂ ਹੈਗੀ ਸਹੁਰਾ ਹੀ ਇਕੱਲਾ ਜੀਣ ਦੇਵੇਗਾ ਇਹਨੇ ਤਾਂ ਮੈਨੂੰ ਵਸਣ ਹੀ ਨਹੀਂ ਦੇਣਾ ਜੀਣਾ ਹਰਾਮ ਕੀਤਾ ਹੈ ਮੇਰਾ 6 ਵਜੇ ਉੱਠ ਕੇ ਲੱਗੀ ਤੁਹਾਡੇ ਸਿਆਪੇ ਕਰਨ ਉਹ ਬਾਜੀ ਕਿਉਂ ਲੜੀ ਜਾਂਦੇ ਤੁਹਾਡੀ ਮਿਹਰਬਾਨੀ ਚੁੱਪ ਕਰ ਜਾਓ ਕੋਈ ਹਮਸਾਇਆ ਦਾ ਵੀ ਖਿਆਲ ਕਰ ਲਵੋ ਇਹ ਹਮਸਾਏ ਕਿਤੇ ਹੋਰ ਜਾ ਕੇ ਰਹਿ ਲੈਣਾ ਹੈ ਇਹ ਹਮਸਾਇਆ ਨੂੰ ਹੋਰ ਕੋਈ ਕੰਮ ਨਹੀਂ ਉਹ ਜਾ ਉੱਠੋ ਤੋਂ ਕੋ ਪਾਣੀ ਪਿਲਾ ਦੇ ਮੈਨੂੰ ਅੱਛਾ ਪਾਣੀ ਪਿਆ ਦੋ ਤੁਹਾਨੂੰ ਜਿਹੜੇ ਪਿਆਸ ਲੱਗੀ ਹੈ ਆਇਓ ਮੇਰੇ ਅੱਲਾ ਸਾਰਾ ਦਿਨ ਕੂਲਰ ਪਾਣੀ ਦਾ ਇਹੀ ਪੀ ਜਾਂਦਾ ਆਏ ਠੰਡਾ ਹੋ ਗਿਆ ਓਏ ਪਾਣੀ ਐਡਾ ਔਖਾ ਪਲਾਉਣ ਦੀ ਇਹ ਕਿਦਾਂ ਗਰਮ ਕਰੂੰ ਤੇ ਫਿਰ ਤੁਸੀਂ ਉੱਠ ਕੇ ਆਪ ਪੀ ਲਵੋ ਪਾਣੀ ਪਿਲਾਣ ਡਈ ਏ ਤੇ ਉਹ ਮੈਂ ਕਿਹੜਾ ਜ਼ਿੰਦਗੀ ਦੇ ਵਿੱਚ ਬੈਸਟਮੈਨ ਸੀ ਕਿ ਮੈਂ ਸਾਰੇ ਭੱਜ ਕੰਮ ਕਰੀ ਜਾਊਂ ਓਏ ਤੇ ਮਾੜੀ ਜੀ ਦੇਖ ਚੁੱਲਾ ਬਲਦਾ ਤਾਂ ਅੱਗੇ ਚ ਦੇ ਪਾ ਕੇ ਮਾੜੀ ਜੀ ਮੇਰੇ ਕੋਲ ਹਾਂਡੀ ਨਹੀਂ ਪੱਕਦੀ ਤੇ ਅੱਜ ਬਾਜ਼ਾਰੋਂ ਹੀ ਮੰਗਾਣੀ ਮੇਰੀ ਤਬੀਅਤ ਨਹੀਂ ਠੀਕ ਹੈਗੀ ਤੇ ਨਾ ਮੇਰੇ ਕੋਲ ਪੱਕਦੀਆਂ ਨੇ ਇਹ ਸਹੀ ਹਫਤੇ ਚ ਕਿਹੜੇ ਦਿਨ ਹੁੰਦੀ ਹੈ ਹਾਂ ਹਫਤੇ 'ਚ ਹੋਵੇ ਜਾਂ ਨਾ ਹੋਵੇ ਮੇਰੇ ਕੋਲ ਨਹੀਂ ਪੱਕਦੀਆਂ ਤੁਹਾਨੂੰ ਗੱਲਾਂ ਬਹੁਤ ਆਉਂਦੀਆਂ ਨੇ ਉਹਨੂੰ ਜਗਾ ਉਹਨੂੰ ਜਗਾ ਉਹ ਪੱਥਰ ਦੇ ਇਮਲੀ ਬਖਸ਼ ਨੂੰ ਜਗਾ ਓਏ ਇਮਲੀ ਓਏ ਉਹ ਨਿਕਲ ਬਾਹਰ ਓਏ ਅੱਲਾ ਇੰਨੀ ਖੱਪ ਪਾਉਂਦਾ ਨਾ ਬਾਬਾ ਜਿਹੜਾ ਕੋਈ ਹਿਸਾਬ ਨਹੀਂ ਹੈਗਾ ਓ ਇਮਲੀ ਓਹੋ ਕੀ ਹੋ ਗਿਆ ਉਹ ਤੈਨੂੰ ਕੀ ਮਾਤ ਪਈ ਆ ਦੇਖ ਤੇਰੇ ਪਿਓ ਦਾ ਕੀ ਹਾਲ ਕਰਨ ਡਈ ਆ ਮੈਂ ਨਹੀਂ ਆਉਣਾ ਕੀ ਕਰਨ ਡਈ ਤੁਹਾਡਾ ਹਾਲ ਮੈਂ ਏ ਅੰਦਰ ਪਤਾ ਨਹੀਂ ਕੰਧ ਪਾੜੀ ਨਾਲ ਦੇ ਗਿਆ ਬੁਲਾ ਤੂੰ ਵੀ ਬਾਹਰ ਆਈ ਆ ਅੱਬਾ ਜੀ ਥੋੜਾ ਬਹੁਤਾ ਹੌਲੀ ਬੋਲਿਆ ਕਰੋ ਤੁਹਾਨੂੰ ਖੁਦਾ ਦਾ ਵਾਸਤਾ ਵਾ ਹੌਲੀ ਬੋਲਿਆ ਕਰੋ ਨੀਂਦ ਖਰਾਬ ਕਰ ਦਿੱਤੀ ਰੋਣਾ ਪਾਇਆ ਤੁਹਾਡੇ ਅੱਬੇ ਨੇ ਖਰਾਬ ਉਹ ਮੇਰੇ ਆ ਬੱਚਿਆ ਉਹ ਤੂੰ ਉੱਠ ਦੇਖ ਤੇਰੇ ਪਿਓ ਦਾ ਕੀ ਅਸਰ ਕਰਨ ਡੇ ਮੈਨੂੰ ਭੁੱਖ ਲੱਗੀ ਮੈਨੂੰ ਕੁਛ ਆ ਦਿਓ ਕੀ ਤੇ ਨਾ ਬਾਕਸਿੰਗ ਖੇਡਣ ਡਈ ਆ ਘਰ ਦੇ ਕੰਮ ਹੀ ਕਰਨ ਡਈ ਆ ਹੋਰ ਉਹਨੇ ਕੀ ਕਰਨਾ ਵਾ ਮੇਰੀਆਂ ਅੱਖਾਂ ਸੁੱਜੀਆਂ ਵਾ ਮੇਰੇ ਮੁੱਕੇ ਮਾਰੇ ਉਹਨੇ ਤੁਸੀਂ ਕਾਤੋਂ ਦੇ ਸਿਰ ਰਹਿੰਦੇ ਆ ਅੱਛਾ ਤੇ ਕਿਹਦੇ ਸਿਰ ਹੋ ਮਾਵਾ ਉਹ ਮੈਨੂੰ ਭੁੱਖ ਲੱਗੀ ਆ ਦਿਹਾੜੀ 'ਚ ਕਿੰਨੀ ਵਾਰੀ ਲੱਗਣੀ ਆ ਐ ਸਵੇਰੇ 2 ਵਾਰੀ ਨਾਸ਼ਤਾ ਕਰ ਲਿਆ ਤੇ ਹਲੇ ਤੱਕ ਭੁੱਖ ਲੱਗੀ ਉਹਨਾਂ ਨੂੰ ਬਾਬਾ ਇੰਨਾ ਨਾਸ਼ਤਾ ਕਾਤੋਂ ਕਰੀ ਅੰਡਰਟੇਕਰ ਆ ਤੂੰ ਮੈਨੂੰ ਪਹਿਲੇ ਕੋਈ ਮਾੜੀ ਜੀ ਕੋਈ ਚੰਗੀ ਸ਼ੈ ਬਣਾ ਕੇ ਦੇ ਦਿਓ ਚੰਗੀ ਸ਼ਹਿਰ ਜਿੱਦਾਂ ਦਾ ਘਰ ਬੂਆ ਉਦਾਂ ਦਾ ਬਣਨਾ ਸਾਡੇ ਤੂੰ ਕੀ ਕੀਤਾ ਵਾ ਕੱਚੇ 'ਚ ਤਾਂ ਲਿਆ ਕੇ ਤੂੰ ਬਿਠਾਤਾ ਸਾਨੂੰ ਹੈ ਕੱਚੇ ਚ ਬਾਤ ਆ ਹੋਰ ਉਹ ਤੋਂ ਫੜ ਤੋੜਾ ਮੈਂ ਸਾਰਾ ਕੱਚਾ ਤੋੜਦਾ ਤੇ ਤੂੰ ਆਪਣਾ ਪੱਕਾ ਬਣਾ ਲਾ ਇਹ ਮੈਂ ਤੋੜਨਾ ਬਹਿ ਜਾ ਭਰਾ ਮੈਂ ਤੋਂ ਆ ਬਹਿ ਜਾ ਮੈਂ ਕਹਿੰਦਾ ਭਰਾ ਹੋ ਜਾ ਭਰਾ ਹੋ ਜਾ ਮੈਂ ਤੋੜਨਾ ਕੱਚਾ ਸਾਰਾ ਹੀ ਲੋਕਾਂ ਦੇ ਬਾਬੇ ਬੜੇ ਸਕੂਨ ਆ ਸਾਡਾ ਬਾਬਾ ਚਿੰਗਚੀ ਬਣਿਆ ਵਾ ਚਿੰਚੀ ਬਣਿਆ ਮੈਂ ਬੜਾ ਤੈਨੂੰ ਮੋਢੇ ਤੇ ਚੱਕ ਕੇ ਸ਼ਹਿਰਾਂ ਨੂੰ ਭੱਜ ਪਿਆ ਹੁਣ ਜਦੋਂ ਕੋਟ ਥੋੜਨਾ ਨਹੀਂ ਟੁੱਟਣਾ ਇਹ ਸਾਹ ਔਖਾ ਲੈ ਟੁੱਟ ਜਾਣਾ ਇਹ ਆਹ ਖਾ ਲੈ ਤੁਹਾਡੇ ਪਿਓ ਨੇ ਨਾ ਇੱਥੇ ਟਿਕਣ ਨਹੀਂ ਦੇਣਾ ਮੈਨੂੰ ਰਹਿਣ ਨਹੀਂ ਦੇਣਾ ਕਿਉਂ ਕਹਿਣ ਜੀਣਾ ਹਰਾਮ ਕੀਤਾ ਬਾਬਾ ਮੇਰਾ ਘਰ ਵਸ ਲੈਣ ਦੇ ਮੇਰਾ ਘਰ ਵਸ ਲੈਣ ਦੇ ਇਹਨੇ ਹੁਣ ਕੁਝ ਕਿਹਾ ਨਾ ਤੇ ਮੈਂ ਚਲੀ ਜਾਣਾ ਹੁਣ ਕੀ ਕਿਹਾ ਇਹਨੇ ਸੁਬਹ ਦਾ ਤੰਗ ਕਰਨ ਡਿਆ ਮੈਨੂੰ ਸਫਾਈ ਨਹੀਂ ਕਰਨ ਦੇਣ ਡਿਆ ਕਦੀ ਕਹੇਗਾ ਮੈਨੂੰ ਰੋਟੀ ਬਣਾ ਕੇ ਦੇ ਕਦੀ ਕੁਛ ਬਣਾ ਕੇ ਦੇ ਕਦੀ ਦਲੀਆ ਬਣਾ ਕੇ ਦੇ ਮੈਂ ਨੌਕਰ ਲੱਗੀ ਤੂੰ ਇਸ ਘਰ ਦਾ ਬਜ਼ੁਰਗ ਮੈਂ ਕਿ ਇਸ ਘਰ ਦਾ ਦੋਤਾ ਮੈਂ ਤੂੰ ਇੰਨੇ ਫਰਮਾਇਸ਼ਾਂ ਕਰਨ ਡਿਆ ਜਿੱਦਾਂ ਦੇ ਹਾਲਾਤ ਉਦਾਂ ਦਾ ਗੁਜ਼ਾਰਾ ਕਰ ਮਿੰਟ ਕੁ ਬਾਅਦ ਮਿੱਟੀ ਪਾ ਦਿੰਦੀ ਮੇਰੇ ਸਿਰ ਮਿੱਟੀ ਪਾ ਦਿੰਦੇ ਫਿਰ ਤੁਸੀਂ ਪਤਾ ਲਵਾ ਲਓ ਤੇਰੇ ਪਿਓ ਦੇ ਸਿਰ 'ਚ ਮਿੱਟੀ ਪਾਉ ਤੂੰ ਵੀ ਗਲਤ ਗੱਲ ਕਰਦੀ ਜਿਹੜਾ ਮਿੰਟ ਕੁ ਬਾਅਦ ਮਿੱਟੀ ਪਾਉਂਦੇ ਅਸੀਂ 4-5 ਬੰਦੇ ਰਲ ਕੇ ਆਪੇ ਹੀ ਪਾ ਲਾਂਗੇ ਆ ਕੁੱਤਿਆ ਤੇਰੀ ਆਹੋ ਪੱਥਰ ਨਾ ਲਵਾਇਓ ਸ਼ਰਮ ਨਹੀਂ ਆਉਂਦੀ ਤੁਹਾਨੂੰ ਗੱਲਾਂ ਵੇ ਕਿੰਜ ਵੱਧ ਕੇ ਕਰਦੇ ਉਹ ਪਿੱਛੋਂ ਜਿੱਥੋਂ ਆਈਆਂ ਉੱਥੇ ਬੜੇ ਪੱਥਰ ਲੱਗੇ ਸੀ ਕਰ ਪੱਥਰ ਹੀ ਲੱਗੇ ਸੀ ਸਾਰਾ ਟੱਬਰ ਤੇਰਾ ਕਬਰਸਤਾਨ ਦੇ ਲਾਗੇ ਰਹਿੰਦਾ ਉਹ ਤਿਲ ਰੱਖੋ ਐਡਾ ਇੱਥੇ ਤੈਨੂੰ ਪੱਥਰ ਚਾਹੀਦੇ ਆ ਤੁਸੀਂ ਟੈਨਸ਼ਨ ਨਾ ਲਵੋ ਤੁਹਾਡੀਆਂ ਵੀ ਕਬਰ 'ਚ ਜਾਣ ਵਾਲੀਆਂ ਕਬਰ ਤੇ ਜਾਣ ਕਬਰਸਤਾਨ ਦੇ ਨਾਲ ਕਰ ਸੀ ਤੇਰਾ ਹਾਂ ਉਹ ਕਾਤੋਂ ਨਨਾਣ ਵੀ ਬਣਿਆ ਸੱਸ ਵੀ ਬਣਿਆ ਤੂੰ ਕੱਲਾ ਹੀ ਸਾਡੇ ਘਰ 'ਚ ਜ਼ਾਪ ਪਾਇਆ ਵਾ ਇਹਨਾਂ ਨੇ ਮੇਰਾ ਜੀਣਾ ਪੂਰਾ ਮੱਲਾ ਯਤੀਮ ਹੋ ਗਿਆ ਅਸੀਂ ਨਹੀਂ ਹੋਣ ਡੇ 2 ਸਾਲ ਹੋ ਗਏ ਤੂੰ ਵੀ ਯਤੀਮ ਆ ਪਾਣੀ ਰੋੜਦਾ ਆ ਵਰ ਗਿਆ ਪਾਣੀ ਰੋੜਦਾ ਮੇਤੇ ਇੰਨੀ ਕਕਲ ਆ ਤੈਨੂੰ ਉਹਦਾ ਸਿਆਣਾ ਵਾ ਤੂੰ ਘਰ 'ਚ ਰੋੜ ਗਿਆ ਕਿ ਤਜ਼ਾਬ ਰੋੜ ਦਿੱਤੇ ਆਪ ਰੋੜਿਆ ਪਾਣੀ ਹੁਣ ਕੀ ਚਾਹੀਦਾ ਵਾ ਇਹਦੀ ਜ਼ੁਬਾਨ ਬੰਦ ਕਰ ਉਹ ਕਾਲੇ ਮੂੰਹ ਵਾਲਿਆ ਇਹਦੀ ਜ਼ੁਬਾਨ ਬੰਦ ਕਰ ਅੱਬਾ ਜੀ ਤੁਹਾਨੂੰ ਚਾਹੀਦਾ ਵਾ ਤੁਹਾਡੀ ਨੂੰਹ ਵਾ ਤੁਹਾਡੀ ਧੀ ਆ ਉਹਨੂੰ ਪਿਆਰ ਅਖਲਾਕ ਨਾਲ ਬੋਲੋ ਉਹ ਦੇਖੋ ਜੇ ਆਪਣੇ ਪਿਓ ਨੂੰ ਖੁਸ਼ ਦੇਖਣਾ ਚਾਹੁੰਦਾ ਨਾ
ਆ ਕੁੜੀ ਛੱਡਿਆ ਅੱਲਾ ਆ ਕੁੜੀ ਛੱਡਿਆ ਮੈਂ ਤੇ ਤੈਨੂੰ ਜੇ ਦੱਸ ਪੁੱਤ ਨੂੰ ਖੁਸ਼ ਦੇਖਣਾ ਦੇਖਿਆ? ਚਾਹਨਾ ਵਾ ਤੈਨੂੰ ਆਪਣੀ ਧੀ ਬਣਾ ਕੇ ਰੱਖ ਘਰ 'ਚ ਪਰ ਧੀ ਤੋਂ ਬੜਾ ਵੱਟ ਚੜਦਾ ਤੈਨੂੰ। ਵੇਖੋ ਪੁੱਤਰ ਦਾ ਘਰ ਖਰਾਬ ਕਰਨ ਨੇ ਕਹਿੰਦੇ ਛੱਡਿਆ ਨਹੀਂ ਬਣਦੀ ਉਹ ਪਿਓ ਬਣਦਾ ਮੇਰਾ ਓਏ ਉਹ 70 ਟੱਪ ਗਿਆ ਵਾ ਤੂੰ ਹੀ ਕੋਈ ਅਕਲ ਕਰ ਲਿਆ ਕਰ। ਟੱਪ ਗਿਆ ਉਹਨੂੰ ਕਿ ਜ਼ਬਾਨ ਬੰਦ ਰੱਖਿਆ ਕਰੋ। ਮੈਂ ਤੇ ਕਦੀ ਘਰਦਿਆਂ ਦੀ ਗੱਲ ਸੁਣੀ ਤੇ ਮੈਂ ਇਹਦੀ ਗੱਲ ਕਿਉਂ ਸੁਣਾ? ਵਿਆਹ ਤੁਹਾਡੇ ਨਾਲ ਹੋਇਆ ਕਿ ਉਹਦੇ ਨਾਲ ਹੋਇਆ ਮੇਰਾ? ਮੇਰੇ ਨਾਲ ਵਿਆਹ ਹੋਇਆ ਹੁੰਦਾ ਮੈਂ ਕਰ ਸਿੱਧੀ ਦੇਣੀ ਸੀ। ਅੱਲਾ ਕਬਰ 'ਚ ਲੱਤਾਂ ਨੇ ਤੇ ਖੁਆਇਸ਼ਾਂ ਨਹੀਂ ਪੂਰੀਆਂ ਹੁੰਦੀਆਂ ਬਾਬੇ ਦੇ ਕੰਮ ਕਬਰ 'ਚ ਲੱਤਾਂ ਮੇਰੀਆਂ ਧੋਤੀ 'ਚ ਲੱਤਾਂ ਕਹਿੰਦੀ ਕਬਰ 'ਚ ਲੱਤਾਂ। ਉਹ ਸਾਡੀ ਮਾਂ ਤੇਰੇ ਹੱਥੋਂ ਦੁਖੀ ਹੋ ਕੇ ਮਰੀ ਉਹਨੂੰ ਤੂੰ ਸਿੱਧੀਆਂ ਕਰ ਨਹੀਂ ਸਕਿਆ ਤੂੰ ਨੋਵਾਂ ਸਿੱਧੀਆਂ ਕਰ ਲੂੰਗਾ ਅੱਗੇ। ਉਹ ਕਾਹਨੂੰ ਦੁਖੀ ਹੋਈ ਉਹ ਤਾਂ ਮੇਰੇ ਬੜੇ ਚਾਅ ਲਾੜ ਕਰਦੀ ਸੀ। ਹਾਂਜੀ ਜੁੱਤੀ ਨਾ ਹੈਂ? ਮੈਂ ਸਾਰਾ ਕੁਝ ਦੇਖਿਆ ਸੀ ਮਰੇ ਸੀ। ਇਹੀ ਕਰਤੂਤਾਂ ਸੀ। ਅੱਬਾ ਜੀ ਤੁਹਾਡੀ ਮਿਹਰਬਾਨੀ ਆ ਪੂਰਾ ਮਹੱਲਾ ਦੇਖਦਾ ਵਾ ਤਮਾਸ਼ਾ ਨਾ ਬਣਾਓ ਇਸ ਘਰ ਦਾ। ਤੇ ਤੂੰ ਸਭ ਤੋਂ ਪਹਿਲੇ ਕੰਧ ਉੱਚੀ ਕਰਾ ਪੁੱਤ ਕਿਉਂ ਦੇਖਦਾ ਮੱਲਾ? ਉਹ ਤੁਸੀਂ ਕੁਝ ਬਣਾ ਲੈਣਾ ਸੀ ਸਾਡਾ। ਅੱਛਾ ਜੀ ਹਾਂ ਇਹਨਾਂ ਨੇ ਕੱਖ ਵੀ ਨਹੀਂ ਸੀ ਮੇਰੀ ਗੱਲ ਬਣਾਉਣਾ ਤੇ ਚਲੋ ਮੈਨੂੰ ਮੈਂ ਨਹੀਂ ਮੈਂ ਬਣਾਇਆ ਨਹੀਂ ਨਾ ਸੁਣੀ ਤੁਹਾਡੀ ਗੱਲ ਕੋਈ ਵੀ। ਮੈਂ ਨਹੀਂ ਕੁਝ ਬਣਾਇਆ ਹਾਂ। ਤੂੰ ਬਣਾ ਲਾ। ਮੈਂ ਖੁਆਇਸ਼ ਵਾ ਮੇਰੀ ਮੈਂ ਕੁਝ ਬਣਾਵਾਂ ਲੇਕਿਨ ਬਣਾਵਾਂ ਉਦੋਂ ਮੈਂ ਜਦੋਂ ਆਪਣੇ ਭਰਾ ਨੂੰ ਫੋਨ ਕਰਨੀ ਹੈ। ਤੁਸੀਂ ਇਸ ਤਰ੍ਹਾਂ ਮੇਰਾ ਜੀਣਾ ਹਰਾਮ ਕੀਤਾ ਦੋਵਾਂ ਪਿਓ ਪੁੱਤ। ਬੁਲਾਓ ਲੈ ਲਓ ਹਾਂ ਮੈਂ ਸਾਡੇ ਉਹ ਭਰਾ ਨੂੰ ਫੋਨ ਨਾ ਕਰ। ਚਕਾ ਸਮਾਰੇ ਦਾ ਓ ਯਾਰ ਓ ਮੈਨੂੰ ਨਜ਼ਰ ਨਾ ਆਵੇ ਉਹਦਾ ਭਰਾ ਲੈ ਬੁਲਾਓ ਬਾਜੀ ਉਹਦਾ ਭਰਾ ਲੈ ਜਾਊਗਾ ਮੁੜ ਕੇ ਆਪਾਂ ਇੱਥੇ ਸਾਰਾ ਕੁਝ ਆ ਜਾਵੇ ਮੈਨੂੰ ਨਹੀਂ ਕੁਝ ਚਾਹੀਦਾ ਮੈਨੂੰ ਰੜਾ ਮੈਦਾਨ ਚਾਹੀਦਾ ਬਸ। ਤੈਨੂੰ ਸਾਇਆ ਤਾਂ ਨਹੀਂ ਹੈਗਾ। ਇਹਦਾ ਭਰਾ ਇਹਦੇ ਨਾਲ ਭੇਜ ਇਹਨੂੰ। ਓਏ ਅੱਬਾ ਜੀ ਉਹ ਵੀ ਰੁੱਸ ਕੇ ਚਲੀ ਗਈ ਤੇ ਆਪਾਂ ਕੀ ਕਰਾਂਗੇ? ਆਪਾਂ ਪਹਿਲੇ ਕੀ ਕਰਦੇ ਸੀ? ਅਵਾਰਾਗਰਦੀ। ਹਾਂ ਤੇ ਹੁਣ ਵੀ ਕਰ ਲਾਂਗੇ। ਓਏ ਅੱਬਾ ਸਮਝਿਆ ਕਰ ਗੱਲ ਨੂੰ ਹੁਣ ਘਰ ਦੇ ਵਿੱਚ ਕੋਈ ਔਰਤ ਆ ਗਈ ਆ ਥੋੜਾ ਜਿਹਾ ਠੰਡਾ ਹੋ ਕੇ ਬੋਲਿਆ ਮੈਂ ਨਹੀਂ ਕਰ। ਠੰਡਾ ਹੋਣਾ ਓਏ ਇਹਨਾਂ ਮੈਂ ਨਹੀਂ ਨੇ ਠੰਡਾ ਹੋਣਾ ਹਰਾਮ ਜਾਂ ਕੀਤਾ। ਤੈਨੂੰ ਚੱਲ ਜਾਣਾ ਮੈਂ ਅੱਜ ਆ ਲੈ ਚੱਕ ਕਰਨੀ ਤੂੰ ਬਾਅਦ ਚ ਕਰੀ ਆਪਣੇ ਭਰਾ ਨੂੰ ਫੋਨ ਜਾਂ ਤੱਕ ਚਾਹ ਚੂ ਬਣਾ ਚਾਹ ਬਣਾ ਤੁਹਾਡੇ ਸਿਆਪੇ ਐਡੀ ਤੂੰ ਚਾਹ। ਭਰਾ ਤੇਰਾ ਐਡੀਆਂ ਸ਼ਾਹੀਆ ਵਾ ਚਾਹਾਂ ਪਤਾ ਤੁਸੀਂ ਨਹੀਂ। ਖਲੋਂਦੇ ਨਹੀਂ ਹੈਗੇ। ਚਾਹਾਂ ਬਣਾਵਾਂ ਤੁਹਾਡੇ ਵਾਸਤੇ ਮੈਂ। ਖੁਦਾ ਦਾ ਵਾਸਤਾ ਘਰ ਵਾਸਤੇ ਲੈਣ ਦੋ ਲੱਕੜਾਂ ਬਾਲਾ ਮੈਂ। ਕੀ ਕਹਿ ਦੂੰਗਾ ਮੈਂ ਸਿਆਣਾ ਬਿਆਣਾ ਬੰਦਾ ਮੈਂ ਤੂੰ। ਅੱਛਾ ਇੱਕ ਤਾਂ ਛੋਟਾ ਬਾਲਾ ਬਲਿਆ ਤੇ ਸਿਆਣਾ ਪੈਣਾ ਬੰਦਾ ਮੈਂ। ਅੱਬਾ ਜੀ ਮੁੜ ਜਾਓ ਤੁਸੀਂ ਸਿਆਣੇ ਬਿਆਣੇ ਬੰਦੇ ਆ ਕਿਹੜੇ ਚੱਕਰਾਂ ਚ ਉਹ ਮੈਂ ਸਿਆਣਾ ਪੈਣਾ ਨਹੀਂ ਮੈਂ ਤੇਰੀ ਮਾਂ ਦਾ ਬੰਦਾ ਉਹ ਮੈਂ ਤੇਰੀ ਮਾਂ ਦਾ ਯਾਰ ਤੇਰੀ ਦਾ ਮੈਂ ਅੱਬਾ ਮੈਂ ਤੂੰ ਹੁਣ ਮੈਂ ਤੈਨੂੰ ਮਾਰ ਮੈਨੂੰ ਕੁੱਤਿਆ ਹੁਣ ਤਾਂ ਕੁੱਤਿਆ ਮੈਨੂੰ ਮਾਰ ਕੁੱਤਿਆ ਉਹ ਮੈਨੂੰ ਮਾਰ ਦਿਓ ਉਹ ਬੱਲੇ ਆਇਓ ਪਾਣੀ ਪਿਆ ਉਹ ਬੱਲੇ ਆਇਓ ਓ ਉਹ ਯਾਰ ਮੇਰੀ ਲਾਦ ਮੈਨੂੰ ਮਾਰਨ ਨੂੰ ਪੈ ਡਈ ਉਹ ਆ ਨਹੀਂ ਮਾਰਿਆ ਹਾਲੇ ਸੋਚਣ ਡਿਆ ਸੀ ਹਾਲੇ ਸੋਚਣ ਡਿਆ ਉਹ ਸੀ ਜਿਹੜਾ ਸੋਚ ਸਕਦਾ ਉਹ ਮਾਰ ਵੀ ਸਕਦਾ। ਮੈਂ ਤਾਂ ਮੈਨੂੰ ਚੇਤਾ ਆ ਗਿਆ ਮੇਰਾ ਅੱਬਾ ਵਾ ਮੈਂ ਕੀ ਕਹਿ ਅੱਛਾ ਦਵਾਂ ਤੈਨੂੰ ਯਾਦ ਆ ਗਿਆ ਤੇਰਾ ਅੱਬਾ ਮੈਂ ਸਭਾ ਘੁੱਟ ਚਾਹ ਦਾ ਬਣਾ ਦੇ ਭੋਰਾ। ਚਾਹ ਹੀ ਬਣਾਉਣ ਦੀਆਂ ਤੁਹਾਡੇ ਸਿਆਪੇ ਕਰਨ ਦੀਆਂ ਫੜ ਲਓ ਮੇਰੇ ਕੋਲ ਲੱਗ ਜਾਓ। ਬਣਾ ਲਾ ਚਾਹ ਬਣਾ ਲਓ ਤੁਸੀਂ ਆਪ ਹੀ ਚਾਹ। ਹੋ ਗਿਆ ਨਾ ਗੋਲ ਏਦਾਂ ਚੰਗਾ ਮੈਨੂੰ ਘੱਟ ਚਾਹ ਦਿੰਦੀ ਕੰਨਾਂ ਤੇ ਬਹੁਤੀ ਪਾਉਂਦੀ ਹੈ ਏਦਾਂ ਹੀ ਅੱਬਾ ਜੀ ਤੁਸੀਂ ਵੀ ਤਾਂ ਉਹਦੇ ਨਾਲ ਮਤੱਕਾ ਲਾ ਕੇ ਬੈਠੇ ਆ ਮੈਂ ਧੱਕਾ ਨਾ ਲਾਵਾਂ ਹੋਰ ਕੀ ਹੈ ਉਹਨੇ ਆਪਣੇ ਭਰਾ ਚਾਹਾਂ ਨਹੀਂ ਨੂੰ ਮੁੱਕਦੀਆਂ ਬਦਤਮੀਜ਼ੀ ਸਾਰੀਆਂ। ਕਰਦੀ ਮੇਰੇ ਨਾਲ ਉਹ ਮੇਰੀ ਬਦਤਮੀਜ਼ੀ ਕਰਦੀ ਨਹੀਂ ਅੱਬਾ ਜੀ ਜਿੱਦਾਂ ਤੁਸੀਂ ਖਮੋਸ਼ ਰਹਿੰਦੇ ਨਾ ਬਾਕੀ ਤੁਹਾਡਾ ਬਦਤਮੀਜ਼ੀ ਕਰਦੀ ਹੋਣੀ ਆ ਮੈਨੂੰ ਬਦਤਮੀਜ਼ੀ ਕਰਦੀ ਆ ਉਹ। ਜੀਣਾ ਹਰਾਮ ਕੀਤਾ ਹੈ ਮੇਰਾ ਤੁਸੀਂ। ਕਿੰਨੇ ਬੋਲਣ ਦੇ ਹੈਗੇ ਕਿੰਨੀਆਂ ਤੇਰੀ ਚੀਕਾਂ ਮਾਰਨ ਮਿਹਰਬਾਨੀ ਦੇ। ਏਦਾਂ ਦਾ ਵਾਸਤਾ ਇਸ ਘਰ ਨੂੰ ਤਾਂ ਕਲਾ ਨਾ ਬਣਾ ਖਮੋਸ਼ ਰਹਿ ਬਣਾ ਮੈਂ ਦੱਸਾਂ। ਹੋਰ ਫਿਰ ਕੀ ਕਰਾਂ ਆਪਣੇ ਅੱਬੇ ਨੂੰ ਚੁੱਪ ਕਰਵਾਓ। ਅੱਬਾ ਮੇਰਾ ਚੁੱਪਿਆ ਤੂੰ ਚੁੱਪ ਕਰੂਗੀ ਤੇ ਫੇਰ ਆ ਹਾਂ ਸਮਝ ਇਹਦੀ ਜ਼ਬਾਨ ਬੰਦ ਕਰ ਲਾ ਓਏ ਗੰਦਾ ਪਾਣੀ ਖਿੱਚਣ ਵਾਲਿਆ ਪੰਪਾ ਇਹਦੀ ਜ਼ਬਾਨ ਬੰਦ ਕਰ ਹਾਂ ਮੈਂ ਨਹੀਂ ਜ਼ਬਾਨ ਬੰਦ ਕਰਨੀ ਜਿਸ ਤਰ੍ਹਾਂ ਤੁਸੀਂ ਨਹੀਂ ਕਰਨੀ ਮੈਂ ਵੀ ਨਹੀਂ ਪਹਿਲਾਂ ਕਰਨੀ। ਸੁਣ ਲਿਆ ਟਾਉਂ ਟਾਉਂ ਸਾਰਾ ਦਿਨ ਟਾਉਂ ਟਾਉਂ ਕਰਦੀ ਆ ਆ ਚੰਗੀ ਗੱਲ ਪੂਰੇ ਹੈ ਮਹੱਲੇ 'ਚ ਮੇਰੀ ਬੇਇੱਜ਼ਤੀ ਹੋਣ ਦੀ ਕਿ ਪਤਾ ਨਹੀਂ ਨੋ ਕੀ ਕਰਦੀ ਸੋਹਰੇ ਦੇ ਨਾਲ। ਆਏ ਤੂੰ ਬੜਾ ਇਲੈਕਸ਼ਨ ਤੇ ਖਲੋਣਾ ਵੇ ਤੇਰੀ ਬੇਇੱਜ਼ਤੀ ਹੁੰਦੀ ਪੂਰੇ ਤੁਸੀਂ ਬੰਦੇ ਖਲੋਇਓ ਫਿਰ ਮੇਰੇ ਸਿਰ ਤੇ ਤੁਸੀਂ ਖਲੋਇਓ ਇਲੈਕਸ਼ਨ ਤੇ। ਓਏ ਅਸੀਂ ਤੱਕ ਤੇ ਗੱਲ ਤਾਂ ਨਾ ਖਲੋ ਸਕੇ ਤੂੰ ਅਸੀਂ ਮੇਰੇ- ਇਲੈਕਸ਼ਨ ਤੇ ਇਕੱਠਾ ਖਲੋਣਾ ਅੱਬਾ ਜੀ ਮੈਨੂੰ ਕੋਈ ਗੱਲ ਕਰਨ ਦਿਓਗੇ ਕਿ ਨਹੀਂ? ਉਹ ਤੂੰ ਕਰ ਲਾ ਗੱਲਾਂ ਤੂੰ ਕਰ ਲਾ ਤੇਰੀ ਬੜਾ ਮੰਨੀ ਜਾਂਦੀ ਓ ਆ ਯਾਰ ਤੂੰ ਸਾਡਾ ਅੱਬਾ ਵਾ ਕਿ ਗਵਾਚਾ ਵਾ? ਓਏ ਗਵਾਚਾ ਮੈਂ ਬੜਾ ਤੇਰੇ ਕੋ ਆਪਣੇ ਘਰ ਦਾ ਪੁੱਛਣ ਤੁਸੀਂ ਡਿਆ ਕਰੋ ਵਾਂ। ਮੈਨੂੰ ਫੋਨ ਆਪਣੇ ਭਰਾ ਨੂੰ। ਉਹ ਥੋੜਾ ਜਿਹਾ ਤਮੀਜ਼ ਨਾਲ ਬੋਲੋ ਮੇਰਾ ਪਿਓ ਮੈਨੂੰ ਥੱਪੜ ਮਾਰ ਕੇ ਦੰਦ ਕੱਢ ਦੇਣੇ ਤੇਰੇ। ਮਾਰੋ ਤੁਸੀਂ ਵਿੱਚ ਭੇੜਾ ਮੈਂ ਕਰਨੀ ਆਪਣੇ ਭਰਾ ਨੂੰ ਫੋਨ। ਤੁਸੀਂ ਸਮਝਿਆ ਮੈਂ ਲਾਵਾ ਉਹ ਰਸਾਂ। ਭਰਾ ਤੇਰਾ ਡੀਐਸਪੀ ਲੱਗਾ ਸਾਡੇ ਤੇ ਉਹ ਬਾਰ-ਬਾਰ ਉਹਨੂੰ ਲੱਗਾ ਫੋਨ- ਡੀਐਸਪੀ ਲਾਈਏਗਾ ਮੈਨੂੰ ਅੱਜ ਨਾ। ਹਾਂ ਹੁਣ ਫੇਰ ਕੀ ਕਰਨਾ? ਭੇਜ ਅੱਬਾ ਕਹਿਣ ਡਈ ਆ। ਸਬਾ ਦਾ ਹਾਂ ਪੁੱਤ ਕੀ ਗੱਲ ਆ? ਹਾਂ ਵੀਰੇ ਉਹ ਸੋਹਰਾ ਨਹੀਂ ਮੈਨੂੰ ਜੀਣ ਦਿੰਦਾ। ਕਿਉਂ ਕੀ ਹੋਇਆ ਵਾ? ਅੱਜ ਮੈਂ ਨਹਿਰ 'ਚ ਛਾਲ ਮਾਰ ਦੇਣੀ ਹੈ। ਉਹ ਨਾ ਮੈਂ ਮੇਰਾ ਪੁੱਤ ਇਹ ਗੱਲ ਨਾ ਕਰ ਮੈਂ ਆਉਣਾ ਮੈਂ ਕੋਈ ਬਹਿ ਕੇ ਗੱਲ ਕਰ ਲੈਨੇ ਆ। ਓਏ ਨੇ ਨਹਿਰ 'ਚ ਛਾਲ ਮਾਰ ਆ ਦੇ ਵੇਖਿਆ ਤੁਹਾਨੂੰ ਆਵਾਜ਼ਾਂ ਆਉਂਦੀਆਂ ਹੋਣਗੀਆਂ। ਉਹ ਮੈਂ ਸੁਣ ਰਿਹਾ ਮੈਂ ਕਹਿਣ ਆ ਜਿਨਾ ਹਰਾਮ ਕੀਤਾ ਇਹਨੇ ਮੇਰਾ ਸਾਰਾ ਦਿਨ ਕਫਨ ਧੋਨੀ ਮੈਂ ਇਹਨਾਂ ਦੇ। ਚਾਹੇ ਮੇਰੀ ਧੀ ਪਰੇਸ਼ਾਨ ਹੋ ਮੈਂ ਆਉਣਾ ਮੈਂ ਆ ਕੇ ਵੇਖੀ ਇਹਨਾਂ ਨੂੰ ਸਿੱਧਿਆਂ ਕਰ ਦਿਆਂਗਾ। ਟੈਨਸ਼ਨ ਨਾ ਲੈ ਮੇਰਾ ਪੁੱਤ ਤੂੰ ਮੇਰੇ ਨਾਲ ਕੱਪੜੇ ਲੀੜੇ ਪਾ ਕੇ ਰੱਖ ਮੈਂ ਆਇਆ। ਆਹੋ ਦੱਸ ਚਵਲ ਜੇ ਇਹਨਾਂ ਕੁੜੀ ਵਿਆਹ ਤੀ ਇਹਨਾਂ ਨੇ ਤਾਂ ਪੜ੍ਹਨੇ ਪਾਤਾ ਸਾਨੂੰ ਇੱਥੋਂ ਹੀ ਵਾਪਸ ਚੱਲ ਇਹਨਾਂ ਦੇ ਕੰਮ ਦੇ ਬਾਅਦ ਜਾਵਾਂਗੇ। ਬਗੈਰ ਦੇ ਇਨਸਾਨ ਕੋਈ ਹਯਾ ਹੀ ਨਹੀਂ ਪੜ੍ਹੀ ਲਿਖੀ ਕੁੜੀ ਤੁਹਾਨੂੰ ਵਿਆਹ ਤੁਹਾਨੂੰ ਦੇਤੀ ਪਿੰਡ ਦੇ ਵਿੱਚ ਕੁੱਤੇ ਥਾਂ ਦੇ। ਉਹਨੂੰ
ਪਵਾ ਕਫਨ ਤੁਸੀਂ ਪਾਓ ਉਹਨੂੰ ਆ ਵੀ ਪੂਰਾ ਫਿੱਟ ਜਾਣਾ ਖਬਰਦਾਰ ਮੇਰੇ ਭਰਾ ਨੂੰ ਕਿਹਾ ਕਫਨਾਂ ਦਾ ਤੈਨੂੰ ਪਾ ਆਪਣੇ ਬੰਦੇ ਨੂੰ ਪਾ ਤੁਹਾਨੂੰ ਫਿਰ ਪਾਣੇ ਕਫਨ ਮੈਂ ਕਾਲੀ ਪਾਵਾਂ ਕਫਨ ਤੁਹਾਨੂੰ ਕਿਉਂ ਤੁਹਾਡੀ ਉਮਰ ਹੈ ਆਪਾਂ ਘਰ 'ਚ ਬੈਠੇ ਕਿਹੜਾ ਮੰਡੀ 'ਚ ਸੌਦਾ ਵੇਚਣ ਡੇ ਆ ਆਲੂ ਇਸ ਤਰ੍ਹਾਂ ਹੋ ਗਿਆ ਪਿਆਜ਼ ਇਸ ਤਰ੍ਹਾਂ ਹੋ ਗਿਆ ਤੈਨੂੰ ਅੱਲਾ ਦਾ ਵਾਸਤਾ ਟਿਕ ਜਾ ਮੈਂ ਕਿਤੇ ਮੰਡੀ 'ਚ ਸੌਦਾ ਵੇਚਣਾ ਮੇਰਾ ਤਾਂ ਸੌਦਾ ਹੀ ਸੜ ਗਿਆ ਸਾਰਾ ਤੇਰੇ ਕੋਲ ਲੈਣਾ ਹੀ ਨਹੀਂ ਆਇਆ ਤੈਨੂੰ ਓਏ ਲੈਣਾ ਨਹੀਂ ਸਿਆਣੇ ਆਪ ਹਜਾ ਕਰਾਉਂਦੇ ਹੁੰਦੇ ਤੇਰੇ ਭਰੇ ਕਿੱਥੇ ਸਿਆਣਿਆ ਵਾ ਤੂੰ ਹਾਂ ਵੇਖ ਡਰਾਮਾ ਕਰਾ ਤੂੰ ਚੁੱਪ ਕਰ ਜਾ ਮੈਂ ਪਿਓ ਨੂੰ ਕਹਿ ਤੁਸੀਂ ਲਾਣਾ ਹੱਥ ਮੈਨੂੰ ਮੇਰਾ ਭਰਾ ਲਗਾ ਹੁਣ ਪਿਓ ਨੂੰ ਕਹਿ ਸਾਰਾ ਕੁਝ ਜਨਾਨੀ ਨੂੰ ਕੁਝ ਨਾ ਕਹੀ ਛੱਡੂਆ ਉਹਦੇ ਥੱਲੇ ਲੱਗਾ ਉਹਦੇ ਤੂੰ ਤਾਂ ਬੜਾ ਅੰਮੀ ਤੇ ਨਹੀਂ ਸੀ ਲੱਗਾ ਹਨਾ ਹਾਏ ਤੂੰ ਤਾਂ ਅੰਮੀ ਤੇ ਪੈਰ ਧੋ ਪੀਣਾ ਸੀ ਉਹ ਨਹੀਂ ਆ ਮੇਰੇ ਮੁਰਸ਼ਿਦਾ ਨੇ ਕਿਹਾ ਸੀ ਸਾਗੜ ਪੈਰ ਧੋ ਕੇ ਪੀ ਹਾਂ ਫਿਰ ਸ਼ਿਫਾ ਵੀ ਤਾਂ ਹੋਈ ਹੈ ਪੁੱਤ ਮੇਰੇ ਵਾਲ ਬੜੇ ਝੜਦੇ ਸੀ ਤੂੰ ਮੁਰਸ਼ਿਦਾ ਨੂੰ ਕਹਿ ਕੇ ਮਰਵਾ ਲਈ ਉਹ ਹੁਣ ਆਪ ਤੂੰ ਰੰਡਾ ਹੋਇਆ ਵਾ ਨਾਲ ਤੂੰ ਮੈਨੂੰ ਵੀ ਕਰਨਾ ਵਾ ਹਾਏ ਹੋ ਜਿਵੇਂ ਰੰਡਾ ਤੂੰ ਵੀ ਆਪਣੇ ਪਿਓ ਨੂੰ ਹਮ ਜਾਮਾ ਲੈ ਕੇ ਬਹਿ ਜਿਵੇਂ ਦੇਖਿਆ ਪਿਓ ਵੇਖ ਲੋ ਬਦੂਆਵਾਂ ਦੇਣ ਡਿਆ ਪੁੱਤਰ ਨੂੰ ਉਹ ਤੇਰਾ ਮਾਂ ਪਿਓ ਹੈ ਨਹੀਂ ਅੱਲਾ ਕਰੇ ਮੈਂ ਬੇਵਾ ਹੋਈ ਆ ਉਹ ਮੈਂ ਹੀ ਫੌਤ ਹੋਣ ਡਿਆ ਮੈਂ ਉਧਰ ਵੀ ਬੇਵਾ ਤੇ ਮੈਂ ਹੀ ਹੋਣਾ ਨਾ ਹਾਲਾ ਤੈਨੂੰ ਇਹਦੀ ਬੇਵਾ ਕੋਈ ਗੱਲ ਨਹੀਂ ਮੰਨੀ ਜਾਣੀ ਇਹ ਜਿੱਦਾਂ ਮਰਜ਼ੀ ਕਹੀ ਜਾਵੇ ਤਾਂ ਫੇਰ ਹੀ ਫਾਇਦਾ ਹੋ ਜਾਣਾ ਤੈਨੂੰ ਲੋਕਾਂ ਨੇ ਮਸ਼ੀਨਾਂ ਦੇ ਦੇਣੀਆਂ ਤੇਰੇ ਤੇ ਹੱਥ ਰੱਖਣਾ ਮੇਰਾ ਤਾਂ ਕਬਰਾਂ 'ਚ ਚਲ ਚਲੋ ਚੰਗੀ ਗੱਲ ਹੈ ਨਾ ਤੋੜਨ ਵਾਲੇ ਗਰੰਟਰ ਲੈਣੇ ਲੋਕਾਂ ਕੋਲ ਹਾਂ ਇਹਨੂੰ ਸਮਝ ਹੀ ਨਹੀਂ ਹੈ ਕਿ ਵੀ ਪੜ੍ਹੀ ਲਿਖੀ ਔਰਤ ਆ ਗਈ ਸਾਡੇ ਘਰ ਦੇ ਵਿੱਚ ਉਹਦਾ ਕੋਈ ਖਿਆਲ ਕਰੀਏ ਲੈ ਹਾਂ 10 ਮਿੰਟ ਦੇਖਿਆ ਨਾ ਕੀ ਰੌਲਾ ਵਾ ਆ ਗਿਆ ਮੇਰਾ ਭਰਾ ਆ ਗਿਆ ਚੱਠੂ ਬੱਟਾ ਬਸ ਆਇਆ ਨਹੀਂ ਮੈਂ ਓਏ ਪੁੱਤ ਨਾਲ ਆਇਆ ਨਹੀਂ ਮੈਂ ਇਹਨਾਂ ਨੂੰ ਪੁੱਛ ਵੀਰੇ ਰੌਣ ਦੇਖ ਕਿਵੇਂ ਸਲਾਮ ਗਈ ਆ ਅਲੈਕੁਮ। ਪਿਛਵੇਂ ਛੰਟੇ ਮਾਰੇ ਸੁੱਟੀਆਂ ਮਾਰੀਆਂ ਇਹਦੇ ਉਹਦੇ ਨਾਲੋਂ ਵੀ ਘੱਟ ਨਹੀਂ ਕੀਤਾ ਤੁਸੀਂ ਓਏ ਇਹਨੂੰ ਕੁੜੀ ਨੂੰ ਵੈਸੇ ਸਮਝ ਗੱਲ ਕੀ ਆ ਉਹ ਗੱਲ ਇਹਨੂੰ ਕੁੜੀ ਨੂੰ ਸਮਝਾ ਓਏ ਇਹਨੂੰ ਕਹ ਵਸਣ ਵਾਲੇ ਕੰਮ ਕਰ ਵਸਣ ਵਾਲੇ ਓਏ ਉਹਨੂੰ ਹੀ ਸਮਝਾਈ ਜਾਣਾ ਪੜ੍ਹੀ ਲਿਖੀ ਆ ਕਮ ਸੇ ਕਮ ਤੁਸੀਂ ਵੀ ਕੋਈ ਖਿਆਲ ਕਰੋ ਸਾਰੀ ਦਿਹਾੜੀ ਬਜ਼ੁਰਗੋ ਤੁਸੀਂ ਉਹਨੂੰ ਵਾਹੁੰਦੇ ਹੋ ਹੈ ਕੋਈ ਗੱਲ ਕਰਨ ਵਾਲੀ ਕਰਿਆ ਕਰੋ ਜਿਹੜੀ ਕਰਨ ਵਾਲੀ ਆ ਉਹ ਯਾਰ ਭਾਜੀ ਬੰਦਾ ਧੀ ਭੈਣ ਇਸ ਲਈ ਵਿਆਹ ਕੇ ਲਿਆਉਂਦਾ ਘਰ ਦੇ ਕੰਮਾਂ ਲਈ ਹੁੰਦੀ ਆ ਓਏ ਇੰਨੇ ਕੰਮ ਨਹੀਂ ਹੁੰਦੇ ਜਿੰਨੇ ਤੁਸੀਂ ਕਹਿ ਦਿੰਦੇ ਹੋ ਹੈ ਕਿੰਨੇ ਕੰਮ ਕੀ ਅਸੀਂ ਉਹਨੂੰ ਪੂਰੇ ਪਿੰਡ ਦਾ ਕੰਮ ਕਹਿੰਦੇ ਆ ਘਰ ਦਾ ਕੰਮ ਹੀ ਆ ਉਹ ਤਾਂ ਐਵੇਂ ਬੜਦੀ ਰਹਿੰਦੀ ਉਹ ਨਿੱਕੀ ਨਿੱਕੀ ਗੱਲ ਆਪ ਅਸੀਂ ਤੁਹਾਡੀ ਇੰਨੀ ਗੱਲ ਤੇ ਇੱਜ਼ਤ ਰੱਖੀ ਸਾਰੇ ਪਿੰਡ 'ਚ ਤੁਹਾਡਾ ਹਜ਼ਾਰ ਰੱਖਿਆ ਅਸੀਂ ਤੁਹਾਡੀ ਪੂਰੀ ਇੱਜ਼ਤ ਰੱਖੀ ਉਹ ਨਹੀਂ ਦੇਣ ਕੁਛ ਚਾਹੁੰਦੇ ਵੀ ਨਹੀਂ ਤੇ ਰੱਖੀ ਲੈ ਤੁਸੀਂ ਉਹਨੂੰ ਵਾਹੁੰਦੇ ਇਦਾਂ ਪਏ ਜਿਵੇਂ ਕਿਤੇ ਕੰਮ ਵਾਲੀ ਲਿਆਂਦੀ ਆ ਭਾਜੀ ਤੁਸੀਂ ਓਏ ਇੱਧਰ ਆ ਜਾ ਓਏ ਉਹ ਕਛੂ ਘੁੰਮਿਆ ਇੱਧਰ ਤੂੰ ਅੱਛਾ ਜੀ ਇੱਧਰ ਮੇਰੇ ਇੱਧਰ ਆ ਲਾਗੇ ਪੋਈ ਇੱਧਰ ਆ ਹਾਂਜੀ ਮੈਨੂੰ ਇਹ ਦੱਸ ਜੀ ਬਜ਼ੁਰਗੋ ਵੀ ਘਰ ਦੇ ਵਿੱਚ ਦੋ ਤਾਂ ਜੀ ਆ ਇਹ ਜੇ ਦੋਹਾਂ ਜੀਆਂ ਦਾ ਵੀ ਕੋਈ ਖਾਣ ਪਕਾਣ ਨਹੀਂ ਪੂਰਾ ਕਰ ਸਕਦੀ ਤੇ ਪੁੱਤ ਇਹਨੇ ਕਿਹਨਾਂ ਦਾ ਕਰਨਾ ਮੈਨੂੰ ਦੱਸ ਨਹੀਂ ਬਜ਼ੁਰਗੋ ਉਹਦੇ ਨਾਲ ਵਿਆਹੀ ਆ ਅੱਛਾ ਤੁਹਾਡੇ ਨਾਲ ਨਹੀਂ ਵਿਆਹੀ ਤੇ ਤੁਹਾਡਾ ਕਸੂਰ ਆ ਪੁੱਤ ਨਹੀਂ ਸਾਡਾ ਕਸੂਰ ਕਾਹਦਾ ਮਸਲਾ ਹਾਂ ਤੁਹਾਡਾ ਕਸੂਰ ਨਹੀਂ ਵੀ ਉਹਦੇ ਨਾਲ ਕੀਤਾ ਤੇਰਾ ਵੀ ਕਰਦੇ ਹਾਂ ਸਾਡਾ ਵੀ ਕਰਦੇ ਸਾਨੂੰ ਕੀ ਆ ਉਹ ਗੱਲ ਕੋ ਯਾਰ ਜਦੋਂ ਤੁਸੀਂ ਉੱਥੇ ਸਾਡੇ ਕੋਲ ਪਿੰਡ ਆਏ ਨਾ ਤੁਸੀਂ ਕਹੇ 50 ਬੰਦੇ ਲੈ ਕੇ ਆਵਾਂਗੇ ਰੋਟੀ ਦੇ ਆਹੋ ਤੇ ਪੂਰਾ 150 ਬੰਦਾ ਆਇਆ ਵਾ ਅਸੀਂ 150 ਬੰਦੇ ਨੂੰ ਰੋਟੀ ਇੱਜ਼ਤ ਨਾਲ ਬਿਠਾ ਕੇ ਖਵਾਈ ਇੱਜ਼ਤ ਨਾਲ ਉੱਥੇ ਕੀ ਰੋਟੀ ਖਵਾਈ ਆ ਦਰੀਆਂ ਵਿਛਾਤੀਆਂ ਬੰਦਿਆਂ ਦੀਆਂ ਕੰਡਾਂ ਨਾਲ ਕੰਡ ਜੋੜ ਦਿੱਤੀ ਇੱਕ ਬੰਦਾ ਬਾਲਟੀ ਫੜ ਕੇ ਵਿੱਚ ਗੇੜੇ ਲਾਉਂਦਿਆ ਸੀ ਜਿਵੇਂ ਡੋਰ ਲਾਉਂਦੇ ਆ ਉੱਥੇ ਬਜ਼ੁਰਗਾ 50 ਬੰਦੇ ਦੀ ਸੀਟਿੰਗ ਸੀ ਮੈਂ 150 ਬੰਦੇ ਦੀ ਕਿੱਦਾਂ ਫੌਰੀ ਹੋਰ ਕਰਦਾ ਉਹ ਯਾਰ ਭਾਜੀ ਗੱਲ ਕੋਈ ਹੋਰ ਹੋਣ ਦੀ ਤੂੰ ਪੁਰਾਣੀਆਂ ਗੱਲਾਂ ਲੈ ਕੇ ਬਹਿ ਗਿਆ ਵਾ ਤੇ ਗੱਲਾਂ ਕਰਨੀਆਂ ਨੇ ਤੁਸੀਂ ਕੁੜੀ ਨੂੰ ਪੜ੍ਹਨੇ ਪਾਇਆ ਹੋਇਆ ਓ ਯਾਰ ਮਾੜਾ ਜਿਹਾ ਲੰਮੇ ਪੈ ਲੈਣ ਦੋ ਕਿ ਤੁਸੀਂ ਤਿੰਨ ਘੱਟ ਸੀ ਆ ਵੀ ਬੁਲਾ ਲਿਆ ਤੁਸੀਂ ਬਾਂਦਰ ਜਿਹਾ ਆ ਕੇ ਰੋਲਾ ਪਾਉਣ ਲੱਗ ਪਿਆ ਇੱਥੇ ਆ ਲੈ ਉਹ ਬਾਂਦਰ ਕਹਿੰਦਾ ਬਿਨਮਾਨਸ ਨੂੰ ਉਹਦਾ ਦਿਮਾਗ ਦੇਖ ਓਏ ਜਿਹੜਾ ਵੀ ਜਾਨਵਰ ਆਣਾ ਇਹਨੂੰ ਬੰਨੋ ਬਰਹਲ ਚੁੱਪ ਕਰ ਜਾ ਤੁਹਾਡੀ ਮਿਹਰਬਾਨੀ ਸ਼ੋਰ ਦਾ ਪਾਉ ਘੁਮਸਾਇਆ ਦਾ ਖਿਆਲ ਕਰ ਲਓ ਤੂੰ ਬੜਾ ਇੱਥੇ ਟਾਂਕੇ ਲਾਉਣ ਡਿਆ ਵਾ ਆਵਾਜ਼ਾਂ ਬਹੁਤ ਆਉਂਦੀਆਂ ਤੈਨੂੰ ਜਾ ਕਿਤੇ ਹੋਰ ਜਾ ਕੇ ਮਕਾਨ ਲੈ ਲਓ ਤੁਸੀਂ ਅੱਬਾ ਜੀ ਬਸ ਕਰੋ ਹੁਣ ਤਾਂ ਲੋਕੀ ਵੀ ਗੱਲਾਂ ਕਰਨ ਡੇ ਹੌਲੀ ਬੋਲਿਆ ਕਰੋ ਅੱਛਾ ਯਾਰ ਚਾਚਾ ਤੂੰ ਤਾਂ ਗਲੇ ਹੀ ਪਈ ਜਾਂਦਾ ਵਾ ਲੜੋ ਜਿੱਦਾਂ ਮਰਜ਼ੀ ਫਿਰ ਅਸੀਂ ਕਦੀ ਏਦਾਂ ਮੂੰਹ ਚੁੱਕ ਕੇ ਬੋਲੇ ਤੁਹਾਡੀਆਂ ਗੱਲਾਂ 'ਚ ਤੁਹਾਡੀਆਂ ਥੋੜੀਆਂ ਆਵਾਜ਼ਾਂ ਆਉਂਦੀਆਂ ਇਧਰ ਅਸੀਂ ਤਾਂ ਨਹੀਂ ਕਦੀ ਤੁਹਾਡੇ ਨੂੰ ਗਏ ਤੁਸੀਂ ਆਉਂਦੇ ਆ ਮੁੰਡੇ ਦਾ ਰਾਹ ਰੋਕ ਲਿਆ ਰਾਹ ਰੋਕ ਕੇ 25000 ਰੁਪਏ ਮੰਗੀ ਜਾਂਦੇ ਹੋ 25000 ਰੁਪਏ ਮੈਨੂੰ ਦੱਸ ਵੀ ਹੋਟਲ ਦੇ ਵਿੱਚ ਤਾਂ ਸਾਰਾ ਕਿਰਾਇਆ ਤਾਂ ਤੁਸੀਂ ਸਾਡੇ ਕੋਲ ਲੈ ਲਿਆ ਕੋਈ ਗੱਲ ਨਹੀਂ ਚਵਾਈ ਭਾਈ ਆ ਜੇ ਜ਼ਰੂਰਤ ਪੈ ਗਈ ਬੰਦਾ ਭੈਣ ਭਰਾਵਾਂ ਨੂੰ ਕਹਿੰਦਾ ਵਾ ਭੈਣ ਭਰਾਵਾਂ ਨੂੰ ਨਹੀਂ ਅੰਦਰ ਵੜਨ ਦਾ ਜਿਹੜਾ ਰਸਮ ਹੁੰਦੀ ਆ ਆ ਕੁੜੀਆਂ ਕੱਪੜੇ ਪਾ ਤੂੰ ਛਾਪਰ ਚ ਵੀਰੇ ਮੈਂ ਹੁਣ ਇੱਥੇ ਨਹੀਂ ਰਹਿਣਾ ਮੈਨੂੰ ਲੈ ਕੇ ਜਾਣਾ ਕਿੱਥੇ ਨਹੀਂ ਰਹਿਣਾ ਹੈਗਾ ਓਏ ਤੁਸੀਂ ਕੁੜੀ ਦੇ ਨਾ ਕੱਪੜੇ ਮੇਰੀ ਗੱਲ ਸੁਣ ਲਓ ਉਧਰ ਵੀ 4 ਸੂਟ ਰੱਖ ਲਓ ਕਿਉਂਕਿ ਕੁੜੀ ਆਉਂਦੀ ਜਾਂਦੀ ਹੋ ਰਹਿੰਦੀ ਹੈ ਦੇਖਿਆ ਵੀਰੇ ਆ ਭਾਈ ਆਪਣੇ ਬੇ ਦਾ ਆਪ ਕੋਈ ਬੰਦੋਬਸਤ ਕਰ ਬੰਦੋਬਸਤ ਕੀ ਕਰੇ ਹੈ ਦੱਸ ਮੈਨੂੰ ਕੁੜੀ ਸਾਡੀ ਕੋਈ ਮੁਲਾਜ਼ਮ ਨਹੀਂ ਹੈਗੀ ਅਸੀਂ ਪੜਾਈ ਨਹੀਂ ਹੈਗੀ ਨਿਕਾਹ ਪੜਾ ਕੇ ਤੋਰੀ ਆ ਉਹ ਭਾਈ ਅੱਬੇ ਨੇ ਸਿਰਫ ਸਵੇਰ ਨਾਸ਼ਤਾ ਮੰਗ ਲਿਆ ਤੇ ਕੋ ਕੀ ਕਹਿਤਾ ਉਹਨੂੰ ਅੱਛਾ ਗੋਲੀ ਮਾਰ ਤੁਸੀਂ ਵੀ ਦਿੱਤੀ ਅੱਬਾ ਜੀ ਦੀ ਹੁਣ ਸਾਈਡ ਲੈਣ ਲੱਗ ਪਏ ਹੋ ਅੱਛਾ ਜੀ ਯਾਨੀ ਕਿ ਅੱਬਾ ਜੀ ਮੈਂ ਘਰ ਬਾਹਰ ਸਿੱਟ ਦਵਾਂ ਬਾਹਰ ਸੁੱਟ ਦਵੇਂ ਉਹ ਕਿਉਂ ਬਾਹਰ ਸੁੱਟ ਦਵੇਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਡੀ ਗੱਲ ਮੇਰੇ ਕਰ ਵਾਲੀ ਰਿਹਾ ਕਰਨਾ ਮੇਰੇ ਵਾਲੀ ਕਰ ਉਹਨੇ ਤਾਂ ਭਾਈ ਘਰ 'ਚ ਰਹਿਣਾ ਸਾਡਾ ਸਿਆਣਾ ਘਰ ਦਾ ਤਾਲਾ ਵਾ ਭਾਵੇਂ ਨਹੀਂ ਚੱਲਣ ਡਿਆ ਭਾਈ ਤੇ ਰੱਖਣਾ ਕੁੜੀ ਨੂੰ ਲੈਦਾ ਲੈ ਕੇ ਰੱਖ ਕਿੱਥੇ ਰੱਖੇ ਲਾਦਾ ਲੈਦਾ ਬਸ ਉਹ ਲੈਦਾ ਤਾਂ ਰਹਿੰਦੇ ਉੱਥੇ ਤਿੰਨ ਚਾਰ ਭਰਾ ਹੋਣ ਕੋਈ ਲਣਾਣਾ ਹੋਣ ਫੇਰ ਤਾਂ ਲੈਦਾ ਵੀ ਰਹੀਏ ਕੱਪੜੇ ਕਾਫੀ ਹੈ ਦੋ ਪਿਓ ਪੁੱਤ ਅਸੀਂ ਆ ਤੇ ਤੀਜੀ ਆ ਵਾ ਉਹ ਸੱਚਾ ਤੇਰਾ ਬਹਿਸ ਪਈ ਰੱਖਦਾ ਵਾ ਉਹ ਸੱਸਾ ਤਰ੍ਹਾਂ ਨਿਕਲਣਾ ਮੇਰਾ ਪੁੱਤ ਇਹਨੂੰ ਵੀ ਮੈਂ ਲਹਿਦਾ ਕਰ ਦਵਾਂ ਹਾਂ ਮੇਰੀ ਕੋਸ਼ਿਸ਼ ਦੇ ਨਾਲ ਮੈਨੂੰ ਪਤਾ ਮੈਂ ਬੱਚਾ ਕੱਲਾ ਕੱਲਾ ਕਿਵੇਂ ਪਾਲਿਆ ਆ ਕੁੜੀਏ ਬੈਗ 'ਚ ਕੱਪੜੇ ਪਾ ਆਪਣੇ ਹੋਰ ਜਾ ਚੋ ਬੈਗ 'ਚ ਮੈਂ ਪਹਿਲੇ ਤੇ ਪਾਏ ਨੇ ਉਹ ਕਦੇ ਛੱਤ 'ਚ ਪੋਈ ਜਾਣਾ ਕਦੇ ਬੈਗ 'ਚ ਪੋਈ ਜਾਣਾ ਤੂੰ ਇੱਥੇ ਦਰਜੀ ਕੋਲ ਆਇਆ ਵਾ ਭਾਈ ਇੱਧਰ ਗੱਲ ਤਸੱਲਾ ਨਾ ਆਪ ਸੁਣੀ ਦੀ ਹੁੰਦੀ ਪੁੱਤ ਹੈ ਭੈਣ ਦੀ ਪਰੇਸ਼ਾਨੀ ਲੈ ਲੈ ਕੇ ਕੀ ਨਕਸ਼ਾ ਦਾ ਕਰ ਲਿਆ ਆਪਣਿਆਂ ਦਾ ਤੂੰ ਮੇਰੀ ਗੱਲ ਸੁਣ
ਇਹ ਕੁੜੀਆਂ ਨੂੰ ਉਦੋਂ ਸਮਝਾਈ ਤੁਹਾਨੂੰ ਇਹ ਨੈਣ ਤੇ ਸੋਹਣੇ ਲੱਗਦੇ ਜਦੋਂ ਵਿਆਹਣ ਆਏ ਮੁੰਡਾ ਲੈ ਕੇ ਨਾ ਆਇਆ ਪੁੱਤਰ ਮੈਨੂੰ ਤਾਂ ਕਦੇ ਵੀ ਨਹੀਂ ਚੰਗੇ ਲੱਗੇ ਮੈਂ ਤੈਨੂੰ ਸੱਚੀ ਗੱਲ ਦੱਸਦਾ ਗੱਲ ਸੁਣ ਤਾਂ ਕੁੜੀ ਸਿਰ ਚੰਗੀ ਲੱਗੀ ਕੁੜੀ ਚੰਗੀ ਲੱਗੀ ਕਿ ਉਦੋਂ ਤਾਂ ਚੰਗੀ ਲੱਗਦੀ ਹਾਂ ਸੀ ਉਦੋਂ ਹੀ ਚੰਗੀ ਲੱਗਦੀ ਸੀ ਹੁਣ ਤਾਂ ਵੀ ਨਹੀਂ ਚੰਗੀ ਲੱਗਦੀ ਇਹ ਵਿਆਹ ਤੋਂ ਪਹਿਲਾਂ ਤਾਂ ਕਹਿੰਦੇ ਸੀ ਅੱਬਾ ਜੀ ਅੱਬਾ ਜੀ ਅੱਬਾ ਜੀ, ਹੁਣ ਬਾਬਾ ਕਹਿ ਕੇ ਸਾਦੀ ਆ। ਇਹ ਅੱਬਾ ਜੀ ਕਹਿੰਦਾ ਅੱਬਾ ਜੀ ਵੀ ਥੋੜਾ ਘੱਟ ਜਾਣਾ ਇਹ ਚਿੱਟੇ ਰੰਗ ਦੇ ਵਿੱਚ ਡੈਣ ਆ ਚਿੱਟੇ ਰੰਗ ਦੇ ਵਿੱਚ ਡੈਣ ਵੇਖਿਆ ਉਹਨੇ ਡੈਣ ਆ, ਮੇਰੀ ਭੈਣ ਆ ਉਹਦੇ ਵਿੱਚ। ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਭਾਜੀ ਤੁਸੀਂ ਵੀ ਕੋਈ ਵਸਾਉਣ ਵਾਲੀ ਗੱਲ ਕਰੋ, ਕੋਈ ਘਰ ਚਲਾਉਣ ਵਾਲੀ ਗੱਲ ਕਰੋ। ਕੁੜੀਏ ਆ ਬੋਰੇ 'ਚ ਕੱਪੜੇ ਪਾ ਉੱਠ ਜਾ ਉਹ ਬੋਰੇ 'ਚ ਪਾਉਂਦੇ ਮੈਨੂੰ ਲੱਗਦਾ ਸਾਡੇ ਵੀ ਪਾ ਕੇ ਲੈ ਜਾਣੇ ਉਹਨੇ। ਵੀਰੇ ਮੈਂ ਚੋਰੀ ਲੈ ਕੇ ਜਾਣੇ ਨੇ ਸੁਰਤ ਕਾਇਮ ਆ, ਕੁੜੀ ਨੂੰ ਬੋਰੇ 'ਚ ਕੱਪੜੇ ਪਾਉਣ, ਪੱਲੇਦਾਰ ਨਹੀਂ ਆ ਉਹ। ਹਾਂ ਵੇਖਿਆ ਗੱਲਾਂ ਨਾ ਜੁੱਤਾ ਕਰੋ ਦੇਖੋ ਕਿਸ ਮੈਂ ਤਰ੍ਹਾਂ ਯਕੀਨ ਕਰਦੇ ਕਰੋ ਮੋਟਰਸਾਈਕਲ ਲੈ ਕੇ ਇਹਦੇ ਵਿੱਚ ਆਇਆ ਵਾਂ ਅੱਛਾ ਜੀ। ਨਹੀਂ ਤਾਂ ਮੈਂ ਗੱਡੀ ਤੇ ਆਉਣਾ ਸੀ ਅੱਛਾ ਮੈਂ ਕਿਹਾ ਆਪਣੇ ਰੇੜ ਕੇ ਆਉਣਾ ਸੀ ਤੁਸੀਂ। ਭਾਜੀ ਤੁਸੀਂ ਉਹਨੂੰ ਸਮਝਾਓ ਕਿ ਘਰ ਵਸਾਵੇ, ਦੋ ਪਿਓ ਪੁੱਤਾਂ, ਉਹਨਾਂ ਨੂੰ ਸਾਂਭਣਾ ਹੋਰ ਦਾ ਯਾਰ ਤੂੰ ਆਪਣੇ ਪਿਓ ਨੂੰ ਨਹੀਂ ਸਮਝਾ ਸਕਦਾ ਹੈ ਉਹ ਸਿਆਣਾ- ਕਦੀ ਕਹਿੰਦੀ ਮੈਨੂੰ ਸੀਟਾਂ ਦਾ ਕਦੀ ਕਹਿ ਦਿੰਦਾ ਵਾ ਵੀ ਹੁੱਕਾ ਧਰ, ਕਦੀ ਕਹਿੰਦਾ ਮੇਰਾ ਸਲੂਕਾ ਇਸਤਰੀ ਕਰ, ਕਦੀ ਕਹਿੰਦੀ ਮੇਰਾ ਲਾਚਾ ਇਸਤਰੀ ਕਰ। ਯਾਰ ਤੇਰੀ- ਓਏ ਇਸ ਕੰਮਾਂ ਦੀ ਭੇਜੀ ਆ ਕੁੜੀਏ ਆ ਬਾਲਟੀ 'ਚ ਕੱਪੜੇ ਪਾ ਆਪਣੇ ਉਹ ਕੁੜੀ ਬਾਲਟੀ 'ਚ ਕੱਪੜੇ ਪਾਏ ਮੈਨੂੰ ਲੱਗਦਾ ਧੋਣ ਵਾਲੇ ਲੈਣ ਆਇਆ ਧੋਣ ਵਾਲੇ ਲੈ ਕੇ ਵੀਰੇ ਮੈਂ ਬੈਗ 'ਚ ਰੱਖੇ ਨੇ ਕੱਪੜੇ ਉਹ ਕੋ ਅਕਲ ਨੂੰ ਹੱਥ ਮਾਰ ਭਾਈ ਓਏ ਉਹ ਤੇਰਾ ਬੜਾ ਵੱਡੀ ਲਗਾਟ ਵਰਗਾ ਮੂੰਹ ਰਿਆ ਲੈ ਵੱਡੀ ਲਗਾਟ ਤੇਰਾ ਕਹਿਤਾ ਵਾ ਭਾਜੀ- ਕੁੜੀਏ ਕੱਪੜੇ ਨਹੀਂ ਗੰਢ ਮਾਰ ਉਹ ਕੱਪੜੇ ਭਾਈ ਬਹਿ ਜਾ ਭਾਈ ਬਹਿ ਜਾ, ਵੱਡੀ ਲਗਾ ਠਰਗਾ ਨਹੀਂ ਹੈਗਾ, ਕਸਾਈਆਂ ਦੀ ਮੁੱਢੀ ਵਰਗਾ ਇਹ ਕਹਿ ਲਾ ਉਹਨੂੰ। ਦੇਖ ਲੈ ਪੁੱਤ ਗੱਲ ਸੁਣ ਪੁੱਤਰ ਇਹ ਜਿਹੜੀ ਕੁੜੀਆਂ ਧੀਆਂ ਭੈਣਾਂ ਜਿਹੜੀਆਂ ਹੁੰਦੀਆਂ ਵਸਾਉਣ ਵਾਸਤੇ ਹੁੰਦੀਆਂ ਹਾਂ ਅੱਛਾ। ਇਹਨੂੰ ਸਮਝਾ ਕੇ ਜਾ ਕਿ ਆਪਣੇ ਸਹੁਰੇ ਦੀ ਇੱਜ਼ਤ ਕਰ ਹਾਂ ਹੈਂ? ਇਹ ਜਿਹੜੀਆਂ ਬਾਹਰੋਂ ਲਿਆਈਆਂ ਵਾ ਉਹਨਾਂ ਨੂੰ ਵੀ ਸਮਝੀਦਾ ਵੀ ਸਾਡੀਆਂ ਇਹ ਧੀ ਭੈਣ ਆ ਸਾਡੀ ਉਹਨਾਂ ਨੂੰ ਵੀ ਸਮਝੀਦਾ ਵਾ ਕੁਝ ਅੱਛਾ। ਉਹ ਦੜਾ ਕੇ ਨਹੀਂ ਮੈਂ ਭੇਜੀਆਂ ਪੁੱਤ ਮੈਨੂੰ ਦੱਸ ਵੀ ਮੈਂ ਤੂੰ ਕੀ 24 ਘੰਟੇ 'ਚ ਕਲਾਵਾਜੀਆਂ ਪਾਉਣਾ ਮੈਂ ਤੇਰੇ ਇਹ ਕਹਿਣਾ ਵੀ ਮੈਨੂੰ ਚਾਹ ਬਣਾ ਕੇ ਦੇ ਜਾਂ ਹੁੱਕਾ ਗਰਮ ਕਰ ਦੋ ਕੰਮ ਆ। ਕੁੜੀਏ ਸਾਰੇ ਕੱਪੜੇ ਹੈਂਗਰਾਂ ਹੀ ਲਾ ਚੱਲ ਚਲੀਏ ਹੈਂਗਰਾਂ ਦੇ ਵਿੱਚ ਲਾ ਮੁੰਡੇ ਨੂੰ ਵੀਰੇ ਲਾ ਮੈਂ ਰਾਜ ਪੁੱਛ ਰਹੇ ਵਿੱਚ ਨੇ। ਓਏ ਇਹਨੂੰ ਆਪਣੀ ਭੈਣ ਨੂੰ ਸਮਝਾ ਓਏ ਉਹ ਤੂੰ ਅੱਗ ਲਾਉਣ ਆਇਆ ਕਿ ਅੱਗ ਬੁਝਾਉਣਾ ਹੈ ਮੈਂ ਮੈਨੂੰ ਉਹਨੂੰ ਲੈ ਕੇ ਜਾਣਾ ਤੁਹਾਨੂੰ ਅਕਲ ਹੈ ਕਿ ਜਦੋਂ ਕੱਲੇ ਪਕਾਓ ਖਾਓਗੇ ਉਹ ਡੋਲੂ ਓਏ ਉਹ ਉਹਦੀ ਤੇਰੀ ਮਿਹਰਬਾਨੀ ਸਾਡੇ ਘਰ ਪਰੋਣੇ ਆਏ ਕੋਈ ਥੋੜਾ ਜਿਹਾ ਸ਼ੋਰ ਘਟਾ ਲਓ ਤੁਹਾਡੇ ਵੀ ਪ੍ਰਾਹੁਣੇ ਆਉਣ ਲੱਗ ਪਏ ਹੁਣ। ਨਾ ਹੋਰ ਕੀ ਗੱਲ ਆ, ਤੁਹਾਡੇ ਕੱਲੇ ਆਂਦੇ ਮੈਨੂੰ ਲੱਗਦਾ ਇੱਧਰ ਮੈਂ ਇੱਧਰ ਦੀ ਆਣਾ ਇੰਜ ਨਹੀਂ ਤੁਸੀਂ ਸਮਝ ਤੂੰ ਲਓ ਜਿੱਧਰੋਂ ਮਰਜੀ ਆ ਜਾ ਤੇਰੀ ਅਸੀਂ ਇੱਥੇ ਨਹੀਂ ਉੱਥੇ ਮੰਨੀ ਕੁੜੀਏ। ਇੱਥੇ ਮੰਨ ਲਾਂਗੇ ਕੱਪੜੇ ਪਾ ਤੂੰ ਉਹ ਭਾਈ ਏਦਾਂ ਨਹੀਂ ਜਾਣਾ, ਜੇ ਜਾਣਾ ਵਾ ਤੇ ਫਿਰ ਇੱਕੋ ਵਾਰੀ ਲੈ ਕੇ ਜਾਣਾ ਪੈਣਾ ਤੈਨੂੰ। ਕੁੜੀਏ ਸਾਰੇ ਕੱਪੜੇ ਮੋਟਰਸਾਈਕਲ ਤੇ ਰੱਖ ਲੈ ਉੱਠ ਵੇਚਣੇ ਨੇ ਜਾਓ ਜਾਓ ਚਲੇ ਜਾਓ ਇੱਥੋਂ ਲੈ ਜਾਓ ਸਾਰਾ ਕੁਝ ਤੂੰ ਹੀ ਪਛਤਾਉਣਾ ਉੱਠ ਜਾ ਕੁੜੀਏ ਤੂੰ ਤੁਸੀਂ ਵੀ ਸਾਨੂੰ ਕੱਪੜੇ ਦਿੱਤੇ ਜਾਂ ਕੋਈ ਉੱਠ। ਨਾਲ ਜਹੇਜ਼ ਨਹੀਂ ਦਿੱਤਾ। ਉਹ ਕੋ ਅਕਲ ਨੂੰ ਹੱਥ ਅਕਲ ਵਾਲੀ ਬੈਗ ਲਿਆ ਫੜ ਗਿਆ ਆਪਣਾ ਉਹ ਅਕਲ ਵਾਲੀ ਗੱਲ ਕਰੀਦੀ ਹੁੰਦੀ ਆ, ਅਕਲ ਵਾਲੀ ਕੁੜੀ ਨੂੰ ਲੈ ਕੇ ਚੱਲਾਂ ਤੂੰ ਮੈਂ ਕਿ ਲਿਆ ਜਿਹੜਾ ਤੂੰ ਭੈਣ ਨੂੰ ਕਵਾਲੀ ਤੇ ਲੈ ਕੇ ਜਾਣਾ ਵਾ। ਕੈਸਾ ਬੰਦਾ ਵਾ ਯਾਰ, ਉਹਨੂੰ ਸਮਝਾਉਣ ਦੀ ਬਜਾਏ ਤੂੰ ਕੰਮ ਖਰਾਬ ਕਰਨ ਦੇ। ਸਮਝਾਵਾਂਗਾ ਜਦੋਂ ਤੁਸੀਂ ਕੱਲੇ ਪਕਾਓ ਖਾਓਗੇ ਤੁਹਾਨੂੰ ਪਤਾ ਲੱਗੂ ਇੱਕ ਮਿੰਟ ਵੀ ਨਹੀਂ ਰਹਿਣਾ ਇੱਥੇ। ਚੱਲ ਉਹ ਭਾਈ ਗੱਲ ਤਾਂ ਸੁਣ, ਕਾਤੋਂ ਘਰ ਖਰਾਬ ਕਰਨ ਡਿਆ ਯਾਰ, ਤੂੰ ਪਾਗਲ ਤਾਂ ਨਹੀਂ ਘਰ ਹੈਗਾ? ਕੀ ਖਰਾਬ ਸਾਡੇ ਬਨੇਰੇ ਭੰਨਣ ਡਿਆ ਉਹ ਗੱਲ ਸੁਣ ਲਓ ਯਾਰ ਬਹਿ ਜਾ ਮੇਰੀ ਭੈਣ ਬਹਿ ਜਾ ਯਾਰ ਤੂੰ ਬਹਿ ਜਾ ਇਮਲੀ ਲਓ ਜੀ ਕੀ ਹਾਲ ਆ ਮਾਸ਼ਾਅੱਲਾ ਬਜ਼ੁਰਗੋ ਤੁਹਾਨੂੰ ਵੀ ਅਸੀਂ ਪੂਰਾ ਦੇਖ ਲੈਣੇ ਤੇ ਮੇਰੇ ਤੇ ਜੀ ਪਤਾ ਨਹੀਂ ਤੂੰ ਇੰਨਾ ਕੀ ਆ ਬਾਬਾ ਜੀ ਸਾਨੂੰ ਵੀ ਉਧਰੋਂ ਇੰਜ ਲੱਗਦਾ ਸੀ ਕਿ ਤੁਹਾਡੀਆਂ ਲੱਤਾਂ ਨਹੀਂ ਜਦੋਂ ਦੇਖਿਆ ਮੰਜੇ ਤੇ ਹੀ ਦੇਖਿਆ ਹੈਗੀਆਂ ਲੱਤਾਂ ਤੂੰ ਮੇਰੇ ਤੋਂ ਠੁੱਡੇ ਖਾਣੇ ਹੈਗੀਆਂ ਤਾਂ ਇਹਨਾਂ ਦੀਆਂ ਹੁਣ ਲੋਕੀ ਸਾਡੇ ਘਰ ਦਾ ਤਮਾਸ਼ਾ ਦੇਖਣਗੇ ਭਰਾ। ਕੁੜੀਏ ਕੱਪੜੇ ਪਾ ਲਾ ਤੈਨੂੰ ਕਿਹਾ ਚਲੀਏ ਉੱਠ ਜਾ। ਕੱਪੜੇ ਪਾ ਕੇ ਹੀ ਬੈਠੀ ਆ ਕੱਪੜੇ ਉਹ ਚਾਚਾ ਉਹ ਭਾਈ ਇੱਕ ਮਿੰਟ ਯਾਰ ਸਾਡਾ ਬੋਲਣਾ ਤਾਂ ਨਹੀਂ ਬਣਦਾ ਅੱਛਾ। ਲੇਕਿਨ ਸਾਡੀ ਵੀ ਇਹ ਭੈਣ ਆ ਜਿੱਦਾਂ ਤੇਰੀ ਭੈਣ ਠੀਕ ਆ। ਠੀਕ ਆ ਬਿਸਮਿਲ੍ਲਾ। ਬਜ਼ੁਰਗੋ ਹਾਂਜੀ। ਆ ਜਿੱਦਾਂ ਤੁਸੀਂ ਰੋਲਾ ਪਾ ਕੇ ਪੂਰਾ ਮਹੱਲਾ ਇਕੱਠਾ ਕੀਤਾ ਵਾ ਆ ਤੁਹਾਨੂੰ ਪਤਾ ਨਵਾਂ ਕਾਨੂੰਨ ਪਾਸ ਹੋਇਆ ਵਾ ਹੁਣ ਉਹ ਇੱਕ ਫੋਨ ਪੁਲਿਸ ਨੂੰ ਕਰਦਾ ਤੁਹਾਨੂੰ ਫੜ ਕੇ ਉਹਨਾਂ ਨੇ ਜੇਲ੍ਹ 'ਚ ਕਰ ਦੇਣਾ ਨਾ 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 ਓਏ ਅੱਬਾ ਤੈਨੂੰ ਉਹਨਾਂ ਨੇ ਧੋਣਾ ਵੀ ਇਦਾਂ ਜਿੱਦਾਂ ਕੱਛਾ ਧੋਈਦਾ। ਨਾ ਪੁੱਤ ਜਿਹੜੀ ਧੋਣ ਵਾਲੀ ਸ਼ਾ ਉਹ ਧੋਣ ਉਹ ਤੁਹਾਡੀ ਧੀਆਂ ਨੂੰ ਧੀਆਂ ਤਰ੍ਹਾਂ ਰੱਖੋ ਤੁਸੀਂ ਆ ਰੋਲਾ ਪਾ ਪੂਰਾ ਇਲਾਕਾ ਇਕੱਠਾ ਕੀਤਾ ਮਤਲਬ ਕਿਹੜੀ ਗੱਲ ਆ ਮੈਂ ਤੇ ਮਾੜਾ ਇਹੀ ਕਹਿਣਾ ਨਾ ਕੋਈ ਚਾਹ ਪਾਣੀ ਕੋਈ ਬਜ਼ੁਰਗ ਬੰਦਾ ਘਰ ਦੇ ਵਿੱਚ ਬੈਠਾ ਉਹਨੂੰ ਭੁੱਖ ਵੀ ਲੱਗਦੀ ਆ ਉਹਨੂੰ ਢਿੱਡ ਵੀ ਲੱਗਾ ਬਜ਼ੁਰਗ ਨੂੰ ਆਹੋ ਲੇਕਿਨ ਹੁਣ ਉਹ ਮਾਸ਼ਰਾ ਨਹੀਂ ਰਿਹਾ ਜਿਹੜਾ ਤੁਸੀਂ ਸਮਝਦੇ ਹੁਣ ਇੱਕ ਫੋਨ ਕੀਤਾ ਨਾ ਤੁਸੀਂ ਜੇਲ੍ਹ 'ਚ ਹੋ ਇੱਕ ਫੋਨ ਤੋਂ ਕੁੜੀਏ ਉੱਠ ਬਾਅਦ ਜਾ ਉਹ ਭਾਈਜਾਨ ਗੱਲ ਸੁਣ ਲਓ ਮੇਰੀ ਕੀ ਜੀ ਸਮਝਦਾਰ ਬੰਦੇ ਹੋ ਵੈਸੇ ਮੈਂ ਤੁਹਾਨੂੰ ਕਿਹਨੇ ਕਿਹਾ ਜੀ ਜੇ ਸਮਝਦਾਰ ਹੋਵੇ ਤਾਂ ਭੈਣ ਨੂੰ ਕੋਈ ਸੁੱਖ ਵਾਲੀ ਗੱਲ ਨਾ ਦੱਸ ਕੇ ਜਾ ਬਾਰ-ਬਾਰ ਕੱਪੜੇ ਚਕਾਵੇ ਉਹਦੇ। ਉਹ ਚਲੋ ਬਜ਼ੁਰਗੋ ਕੋਈ ਗੱਲ ਨਹੀਂ ਗਲਤੀ ਇਨਸਾਨ ਕੋਲ ਹੋ ਜਾਂਦੀ ਭਾਈ ਮੇਰੇ ਆ ਦੇਖ ਧੀਆਂ ਜਿਹੜੀਆਂ ਨਾ ਆਪਣੇ ਘਰਾਂ 'ਚ ਹੀ ਚੰਗੀਆਂ ਲੱਗਦੀਆਂ ਵਾ ਇਹਨਾਂ ਨੂੰ ਹਰ ਹਾਲ 'ਚ ਵਸਾਉਣਾ ਚਾਹੀਦਾ ਵਾ ਜੀ ਜੀ ਜੇ ਤੁਹਾਡੇ ਮਾਪਿਓ ਦੀ ਇੱਜ਼ਤ ਕਰਦਾ ਤੇ ਉਹਦਾ ਵੀ ਹੱਕ ਹੈ ਕਿ ਉਹਦੇ ਮਾਪਿਓ ਦੀ ਵੀ ਇੱਜ਼ਤ ਕਰੇ ਅਸੀਂ ਤਾਂ ਜਦੋਂ ਦੇਖਿਆ ਇਹਨੂੰ ਲੜਦੀ ਦੇਖਿਆ ਕਦੀ ਟਿਕਟੌਕ ਬਣਾ ਰਹੀ ਹਜੇ ਭੈਣ ਆ ਸਾਡੀ ਲੇਕਿਨ ਮਤਲਬ ਮੇਰੀ ਭੈਣ ਕੰਮਕਾਰ ਕੋਈ ਨਹੀਂ ਕਰਦੀ ਇਹ ਉਹ ਯਾਰ ਇਦਾਂ ਹੀ ਆ ਬਜ਼ੁਰਗਾਂ ਦੇ ਅੱਗੇ ਬੋਲਦੀ ਜੇ ਬਜ਼ੁਰਗ ਬੋਲਦੇ ਤੇ ਇਹ ਵੀ ਘੱਟ ਨਹੀਂ ਹਾਂ ਕੁੜੀਏ ਅੱਗੇ ਬੋਲਦੀ ਹੁੰਦੀ ਉਹਨਾਂ ਦੇ ਸਮਝ ਨਹੀਂ ਵੀਰੇ ਜਦੋਂ ਬੋਲਦੇ ਫਿਰ ਮੈਂ ਵੀ ਉਹ ਕੁਛ ਭਾਜੀ ਮੈਂ ਤਾਂ ਕਿਉਂ ਤੇਰਾ ਕਿ ਤੈਨੂੰ ਇਹ ਰੁਪਈਆ ਦਿੱਤੀ ਵੀ ਅਗਲੇ ਦੇ ਅੱਗੇ ਬੋਲਣਾ ਉਹ ਵਡੇਰੇ ਭਾਜੀ ਅੱਗੇ ਲੱਗੇ ਵੀ ਬੋਲਦੀ ਆ, ਪਿੱਛੇ ਵੀ ਬੋਲਦੀ, ਲੰਘਦੀ ਵੜਦੀ ਵੀ ਬੋਲਦੀ ਆ। ਤੈਨੂੰ ਮੈਂ ਇਹ ਸਮਝਾਇਆ ਸਾਰੀ ਉਮਰ ਇਹ ਭਾਈਜਾਨ ਜੋ ਬੀਜਣਾ ਵਾ ਉਹੀ ਕੱਲ ਨੂੰ ਵੱਢਣਾ ਵਾ ਅਗਰ ਇਹ ਅੱਜ ਖਿਦਮਤ ਕਰੂ ਬਜ਼ੁਰਗਾਂ ਦੀ ਤੇ ਕੱਲ ਨੂੰ ਇਹਦੀ ਔਲਾਦ ਵੀ ਇਹਦੀ ਖਿਦਮਤ ਬਿਲਕੁਲ ਕਰਨੀ। ਸਹੀ ਗੱਲ ਹੈ ਜੋ ਬੀਜਣਾ ਉਹ ਹੀ ਵੱਢਣਾ ਉਹੀ ਵੱਢਣਾ ਹੈਗਾ ਤੇ ਕਿੱਡੀ ਇਹ ਚੰਗੀ ਗੱਲ ਕੀਤੀ ਹੈ ਜੋ ਬੀਜਣਾ ਉਹੀ ਵੱਢਣਾ ਪੁੱਤ ਜੋ ਤੁਸੀਂ ਮੇਰੇ ਨਾਲ ਕਰੋਗੇ ਉਹੀ ਤੁਹਾਡੀ ਔਲਾਦ ਨੇ ਤੁਹਾਡੇ ਨਾਲ ਕਰਨਾ ਚੱਲ ਉੱਠ ਕੇ ਸੌਰੀ ਕਰ ਉਹ ਤੇਰੇ ਪਿਓਾਂ ਵੀ ਆ ਵਾ ਬਲਕਿ ਤੇਰਾ ਪਿਓ ਵਾ ਉਹ ਕਿ ਤੇਰੇ ਮਜਾਜੀ ਖੁਦਾ ਦਾ ਉਹ ਅੱਬਾ ਵਾ ਕੋਈ ਸਮਝ ਹੋਣੀ ਚਾਹੀਦੀ ਕੋਈ ਹੈ ਨਹੀਂ ਭਾਈਆ ਮਾਫ ਕਰਤਾ ਅੱਛਾ ਬਸ ਬਾਜੀ ਤੁਸੀਂ ਮੈਨੂੰ ਮਾਫ ਕਰ ਦਿਓ ਤੇ ਕੋਈ ਨਹੀਂ ਨਾਲੇ ਕੀਤਾ ਤੁਸੀਂ ਮਾਫ ਵੀ ਮਾਫ ਕਰ ਦਿਓ ਮੈਨੂੰ ਚਲੋ ਮਾਸ਼ਾਅੱਲਾ ਦੇਖੋ ਜੀ ਹੈ ਸੁਲਾਹ ਹੋ ਗਈ ਤੁਹਾਡੀ ਸੁਲਾਹ ਸਫਾਈ ਨਾਲ ਕੋਈ ਮੈਂ ਵੀ ਤੁਹਾਡੇ ਅੱਗੇ ਸੌਰੀ ਕਰਦਾ ਵਾ ਹਾਂ ਉਹ ਨਹੀਂ ਪੁੱਤ ਗਲਤੀ ਤਾਂ ਸਾਡੇ ਕੋਲ ਹੋ ਗਈ
ਕਿ ਅਸੀਂ ਤੁਹਾਡੇ ਨਾਲ ਉੱਚੀ ਬੋਲੇ। ਮੈਨੂੰ ਚਾਹੀਦਾ ਸੀ ਮਾੜਾ ਜਿਹਾ ਸਬਰ ਕਰਕੇ, ਚਲੋ ਕੋਈ ਗੱਲ ਨਹੀਂ, ਜੇ ਕੁੜੀ ਨੇ ਚਾਹ ਮੈਨੂੰ ਦੇ ਹੀ ਦੇਣੀ ਸੀ ਨਾ, ਮੈਨੂੰ ਚਾਹੀਦਾ ਸੀ ਵੀ ਸਬਰ ਕਰ ਲੈਣਾ। ਹਾਂਜੀ, ਹਾਂਜੀ। ਲੇਕਿਨ ਹਮਸਾਏ ਜਿਹੜੇ ਮਾਂ ਜਾਏ ਹੁੰਦੇ ਦੇਖਿਆ ਨਾ, ਉਹ ਸਾਡਾ ਪੜੋਸੀ ਸੀ, ਸਾਰੀਆਂ ਗੱਲਾਂ ਉਹ ਸੁਣਦਾ ਸੀ। ਤੂੰ ਇਨਸਾਫ ਦੀ ਗੱਲ ਪੁੱਤ ਕੀਤੀ ਹੈ, ਜਿਉਂਦਾ ਰਹਿ। ਸ਼ੁਕਰ ਹੈ ਜੀ ਤੂੰ ਵੀ ਹੁਣ ਆਪਣਾ ਵਿਆਹ ਕਰਾ ਲਾ ਪੁੱਤ, ਘਰ 'ਚ ਪਿਆ ਪਿਆ ਹੀ ਵੱਡਾ ਹੋ ਗਿਆ ਤੂੰ। ਚੱਲ ਕੁੜੀਏ ਕੱਪੜੇ ਅੰਦਰ ਰੱਖ ਹੁਣ। ਹਾਂ ਅੰਦਰ ਰੱਖ, ਉਸੇ ਤਰ੍ਹਾਂ ਕਦੇ ਬੈਗ 'ਚ ਰੱਖ, ਕਦੇ ਬੋਰੇ 'ਚ ਰੱਖ, ਬਜ਼ੁਰਗੋ ਕਦੇ ਤੁਹਾਨੂੰ ਮੁਬਾਰਕ ਹੋਵੇ, ਸਾਨੂੰ ਦਿਓ ਫਿਰ ਇਜਾਜ਼ਤ। ਮਿਹਰਬਾਨੀ ਯਾਰ, ਭਲਾ ਹੋਵੇ ਤੇਰਾ ਠੀਕ ਹੈ ਯਾਰ। ਜੀ। ਅੱਲਾ ਖੈਰ ਹੱਸਦੇ ਕਰੇ, ਜਿਉਂਦਾ ਰਹਿ ਪੁੱਤ, ਵਸਦੇ। ਜਿਉਂਦਾ ਰਹਿ। ਸੋਹਣਾ ਲੱਗਦਾ ਕੰਨ ਤੇ ਟੰਗਿਆ ਹੀ ਤੂੰ। ਬੜਾ ਚੰਗਾ ਯਾਰ ਤੁਹਾਡਾ ਮਸਾਇਆ। ਮੈਨੂੰ ਵੀ ਅੱਜ ਹੀ ਪਤਾ ਲੱਗਿਆ। ਪਤਾ ਤਾਂ ਲੱਗਾ ਨਾ ਵੀ ਚਲੋ ਕੋਈ ਨਾਲ ਇਨਸਾਨ ਰਹਿੰਦੇ। ਵਾਕਈ ਇਨਸਾਨ। ਲੇਕਿਨ ਇਹ ਤਾਂ ਗੱਲ ਠੀਕ ਆ, ਲੇਕਿਨ ਤੂੰ ਕੰਮ ਤੇ ਵੀ ਜਾਇਆ ਕਰਨਾ। ਉਹ ਤੂੰ ਮੈਨੂੰ ਕੰਮ ਦਾ ਕਾਤੋਂ ਕਹਿੰਦਾ, ਭੁੱਖੀ ਮਰਦੀ ਤੂੰ ਲਿਆ ਕੇ ਦਿੰਦਾ ਵਾ ਇੱਥੇ। ਓਏ ਇਨਸਾਨ ਬਣ